ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 22 ਦਸੰਬਰ 2015 ਸਤਪੋ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹੜੇ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦੇ ਰਹੇ ਹੋ? ਦੇਖੋ, ਅੱਜ ਸਭ ਤੋਂ ਪਹਿਲਾਂ ਜਿਹੜਾ ਇਸ਼ੂ ਅਸੀਂ ਡਿਸਕਸ ਕਰ ਰਹੇ ਹਾਂ, ਭਾਵੇਂ ਇਹ ਪਿਛਲੇ 4-5 ਦਿਨ ਤੋਂ ਖਬਰਾਂ ਦੇ ਵਿੱਚ ਸੀ ਜੀ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਤੱਕ ਕਿਸੇ ਵੀ ਕੇਸ ਦੇ ਜਾਂ ਕਿਸੇ ਵੀ ਮੁੱਦੇ ਦੇ ਸਾਰੇ ਫੈਕਟਸ, ਸਾਰੇ ਤੱਥ ਸਾਹਮਣੇ ਨਾ ਹੋਣ, ਅਸੀਂ ਵਿਚਾਰ ਚਰਚਾ ਦਾ ਹਿੱਸਾ ਨਹੀਂ ਬਣਾਉਂਦੇ। ਹੁਣ ਕਾਫੀ ਕੁਝ ਇਸ ਮੁੱਦੇ ਦਾ ਸਪਸ਼ਟ ਹੈ, ਸੋ ਅੱਜ ਅਸੀਂ ਇਹਨੂੰ ਵਿਚਾਰ ਅਧੀਨ ਲਿਆਂਦਾ ਹੈ। ਭਾਵੇਂ ਇਹਨਾਂ ਸਾਰੇ 4-5 ਦਿਨਾਂ 'ਚ ਹੀ ਸਾਡਾ ਸੰਪਰਕ ਜਿਹੜੇ ਵੀ ਇਸ ਕੇਸ ਨਾਲ ਜੁੜੇ ਹੋਏ ਜਾਂ ਡੀਲ ਕਰ ਰਹੇ ਸੱਜਣ ਨੇ ਉਹਨਾਂ ਦੇ ਨਾਲ ਰਹੇ, ਔਰ ਅੱਜ ਜਿਹੜੀ ਮੀਡੀਆ ਰਿਪੋਰਟਿੰਗ ਵੀ ਇਸ 'ਤੇ ਆਈ ਹੈ ਔਰ ਇਹ ਖਬਰਾਂ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸੀ, ਸਭ ਤੋਂ ਪਹਿਲਾਂ ਇਸ ਨਿਊਜ਼ ਨੂੰ ਭਾਰਤੀ ਨਿਊਜ਼ ਏਜੰਸੀ ਨੇ ਬ੍ਰੇਕ ਕੀਤਾ। ਸੋ ਜ਼ਾਹਰ ਹੈ ਕਿ ਕਈ ਵਾਰ ਤੁਸੀਂ ਇਹ ਦੇਖਦੇ ਹੋ ਜਿਹਨੂੰ ਟ੍ਰੇਲ ਫੋਲੋ ਕਰਨਾ ਕਹਿੰਦੇ ਨੇ ਵੀ ਕਿਵੇਂ ਹੁੰਦਾ ਜੀ। ਭਾਈ ਪਰਮਜੀਤ ਸਿੰਘ ਪੰਮਾ ਜਿਹੜੇ ਕਿ ਇੰਗਲੈਂਡ 'ਚ ਬੇਸਡ ਨੇ, ਆਪਣੀ ਸਿੰਘਣੀ ਔਰ 4 ਬੱਚਿਆਂ ਦੇ ਨਾਲ, ਜਿਨ੍ਹਾਂ ਦੀ ਉਮਰ 7 ਤੋਂ 11 ਸਾਲ ਹੈ, ਉਹ ਇਹਨਾਂ ਛੁੱਟੀਆਂ ਨੂੰ ਬਿਤਾਉਣ ਲਈ ਕ੍ਰਿਸਮਸ ਔਰ ਨਿਊ ਈਅਰ, ਜਿਹੜਾ ਕਿ ਜ਼ਾਹਰ ਹੈ ਕਿ ਯੂਰਪ ਦੇ ਵਿੱਚ ਜ਼ਿਆਦਾ ਫਰਵਰ ਹੁੰਦੀ ਹੈ ਇਹਨਾਂ ਦਿਨਾਂ ਦੀ ਔਰ ਕੋਈ ਕੰਮਕਾਰ ਨਹੀਂ ਹੁੰਦਾ, ਉਹ ਪੁਰਤਗਾਲ ਗਏ ਸਨ। ਔਰ ਉਹਨਾਂ ਨੇ ਹੋਟਲ, ਜਦੋਂ ਏਅਰਪੋਰਟ ਤੋਂ ਨਿਕਲ ਕੇ ਹੋਟਲ 'ਚ ਗਏ ਔਰ ਉੱਥੇ ਉਹਨਾਂ ਨੂੰ ਜਿਹੜਾ ਇੱਕ ਵਾਰੰਟ 'ਤੇ ਆਧਾਰਿਤ, ਜਿਹੜਾ ਕਿ ਇੰਟਰਪੋਲ, ਕਿਉਂਕਿ ਜਿਹੜੇ ਸਾਰੇ ਮੁਲਕਾਂ ਦੇ ਵਿਚਾਲੇ ਬਾਰਡਰਸ ਨੂੰ ਜਿਹੜਾ ਉਹ ਮੋਨੀਟਰ ਕਰਦਾ, ਉਹ ਇੰਟਰਪੋਲ ਏਜੰਸੀ ਉਹਨੂੰ ਕਹਿੰਦੇ ਨੇ ਜੀ, ਉਹਨਾਂ ਦੇ ਵਾਰੰਟ 'ਤੇ ਆਧਾਰ ਦੇ ਉੱਤੇ ਪੁਰਤਗਾਲ ਦੀ ਪੁਲਿਸ ਨੇ ਉਹਨਾਂ ਨੂੰ ਜਿਹੜਾ ਹੋਟਲ 'ਚੋਂ ਚੁੱਕ ਲਿਆ। ਔਰ ਉਦੋਂ ਤੱਕ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ ਕੀ ਹੈ। ਪਹਿਲਾਂ ਤਾਂ ਥੋੜ੍ਹੀ ਬਹੁਤ ਜਾਣਕਾਰੀ ਸੀ, ਪਰ ਹੁਣ ਜਿਵੇਂ ਕਿ ਜ਼ਾਹਰ ਹੈ ਕਿ ਉਹਨਾਂ ਦੇ, ਔਰ ਇਹ ਗੱਲ ਠੀਕ ਹੈ ਕਿ ਜਿਸ ਤਰੀਕੇ ਨਾਲ ਜਦੋਂ ਤੋਂ ਮੋਦੀ ਸਰਕਾਰ ਦਿੱਲੀ ਦੇ ਵਿੱਚ ਆਈ ਹੈ, ਭਾਵੇਂ ਏਜੰਸੀਆਂ ਦਾ ਨੈਟਵਰਕ ਉਸ ਤੋਂ ਪਹਿਲਾਂ ਵੀ ਬਾਹਰਲੇ ਦੇਸ਼ਾਂ 'ਚ ਸਿੱਖਾਂ ਦੀ ਆਵਾਜ਼ ਦਬਾਉਣ ਦੇ ਲਈ ਜਿਹੜਾ ਉਹ ਮਿਸ ਇਨਫੋਰਮੇਸ਼ਨ ਦੇ ਰਿਹਾ ਸੀ, ਪਰ ਹੁਣ ਮੋਦੀ ਦੇ ਜਿੰਨੇ ਦੌਰੇ ਦੁਨੀਆ ਦੇ ਜਿਨ੍ਹਾਂ ਦੇਸ਼ਾਂ 'ਚ ਵੀ ਹੋਏ, ਜਾਂ ਜਿਨ੍ਹਾਂ ਦੇ ਵਿੱਚ ਈਵਨ ਸੁਸ਼ਮਾ ਸਵਰਾਜ ਵੀ ਜਿੱਥੇ ਗਈ ਹੈ, ਉਹਦੇ 'ਚ ਜਿਹੜੇ ਉਹਨਾਂ ਮੁਲਕਾਂ ਦੇ ਨਾਲ ਗੱਲਬਾਤ ਦੇ ਮੁੱਦੇ ਹੁੰਦੇ ਨੇ। ਇੱਕ ਮੁੱਦਾ ਜਿਹੜਾ ਉਹ ਸਿੱਖ ਲਹਿਰ, ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਦੇ ਨਾਂ ਥੱਲੇ ਗਲਤ ਜਾਣਕਾਰੀ ਦੇਣਾ, ਸਿੱਖ ਜਥੇਬੰਦੀਆਂ ਨੂੰ ਦਹਿਸ਼ਤਗਰਦ ਐਲਾਨਣਾ, ਔਰ ਈਵਨ ਮੋਦੀ ਦੀ ਜਿਹੜੀ ਇੰਗਲੈਂਡ ਫੇਰੀ ਸੀ ਪਿਛਲੇ ਦਿਨਾਂ 'ਚ, ਉਹਦੇ 'ਚ ਉਹਨੇ ਜਿੱਥੇ ਇੰਗਲੈਂਡ ਦੇ 2 ਗੁਰਦੁਆਰਿਆਂ ਨੂੰ ਬਾਈ ਨੇਮ ਜਿਹੜਾ ਇਹ ਚਾਰਜ ਲਾਇਆ ਕਿ ਇੱਥੇ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਹਨੂੰ ਬਾਅਦ 'ਚ ਭਾਵੇਂ ਬ੍ਰਿਟਿਸ਼ ਇੰਟੈਲੀਜੈਂਸ ਨੇ ਨਕਾਰਿਆ, ਪਰ 2 ਹੋਰ ਉਹ ਜਿਹੜਾ ਉਹਨਾਂ ਨੇ ਡੋਜ਼ੀਅਰ ਜਾਂ ਸੋ ਕਾਲਡ ਜਿਹੜਾ ਵੀ ਉਹ ਝੂਠ ਦਾ ਪੁਲੰਦਾ ਦਿੱਤਾ, ਉਹਦੇ 'ਚ 2 ਸ਼ਖਸੀਅਤਾਂ ਨੂੰ ਬਾਈ ਨੇਮ ਆਇਡੈਂਟੀਫਾਈ ਕੀਤਾ ਗਿਆ ਸੀ ਕਿ ਜੀ ਇਹ ਦਹਿਸ਼ਤਗਰਦੀ ਦੀ ਟ੍ਰੇਨਿੰਗ ਦਿੰਦੇ ਨੇ। ਉਹਨਾਂ ਦੇ ਵਿੱਚ ਇੱਕ ਭਾਈ ਅਵਤਾਰ ਸਿੰਘ ਖੰਡਾ ਤੇ ਦੂਸਰਾ ਹੈ ਪਰਮਜੀਤ ਸਿੰਘ ਪੰਮਾ। ਔਰ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੁਰਤਗਾਲ ਦੇ ਵਿੱਚ ਜਿਨ੍ਹਾਂ ਨੂੰ ਫੜਿਆ ਗਿਆ ਹੈ ਭਾਈ ਪਰਮਜੀਤ ਸਿੰਘ ਪੰਮਾ ਨੇ। ਔਰ ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਅੱਜ ਭਾਰਤ ਦੀ ਇਹ ਜਿਹੜੀ ਨਾਜ਼ੀ ਤਰਜ਼ ਦੀ ਸਰਕਾਰ ਹੈ, ਇਸ ਦੇ ਗੰਦੇ ਹੱਥ, ਇਸ ਦੇ ਜ਼ਾਬਰ ਹੱਥ, ਇਸ ਦੇ ਸਿੱਖ ਖੂਨ ਨਾਲ ਸਣੇ ਹੋਏ, ਡੁੱਬੇ ਹੋਏ, ਸੋਕਡ ਹੈਂਡਸ ਅੱਜ ਬਾਹਰਲੇ ਮੁਲਕਾਂ ਦੇ ਸਿੱਖਾਂ ਤੱਕ ਵੀ ਪਹੁੰਚ ਰਹੇ ਨੇ। ਉਸ ਦੀਆਂ ਉਦਾਹਰਨਾਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ, ਕਿਵੇਂ ਥਾਈਲੈਂਡ 'ਚੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਜਿਹੜਾ ਉਹ ਏਜੰਸੀਆਂ ਨੇ ਪੂਰੀ ਕਵਾਇਦ ਕਰਕੇ ਦਿਨ ਰਾਤ ਉੱਥੋਂ ਦੀਆਂ ਏਜੰਸੀਆਂ ਨੂੰ ਮਿਸ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਚੁੱਕਿਆ। ਉਸ ਤੋਂ ਪਹਿਲਾਂ ਸ਼ਾਇਦ ਇੱਕ ਰਤਨਦੀਪ ਸਿੰਘ ਨਾਂ ਦੇ ਮਲੇਸ਼ੀਆ ਤੋਂ ਚੁੱਕ ਕੇ ਲਗਾਏ। ਔਰ ਅਸੀਂ ਇਹ ਸੋਚ ਵੀ ਨਹੀਂ, ਅਸੀਂ ਇਹ ਸਮਝਦੇ ਹਾਂ ਵੀ ਅਜੇ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਕਿਸੇ ਦੀ ਐਕਸਟ੍ਰੈਡੀਸ਼ਨ ਦੀ ਉਹ ਮੰਗ ਕਰ ਦੇਣ, ਝੂਠੇ ਸਬੂਤ ਦੇ ਦੇਣ, ਲੇਕਿਨ ਪੁਰਤਗਾਲ ਵਰਗਾ ਇੱਕ 3rd ਰੇਟ ਨੇਸ਼ਨ, ਕਿਉਂਕਿ ਜ਼ਾਹਰ ਹੈ ਵੀ ਨੇਪਾਲ 'ਚ ਬਹੁਤਿਆਂ ਦਾ ਆਣਾ ਜਾਣਾ ਜਿਹੜੇ ਅੱਗੇ ਬਾਹਰ ਬਲੈਕ ਲਿਸਟਡ ਨੇ ਜਾਂ ਦੂਜੇ ਨੇ, ਉਹ ਇੰਡੀਆ ਜਾ ਨਹੀਂ ਸਕਦੇ। ਸੋ ਉਹਨਾਂ ਦਾ ਇੱਕ ਹੁੰਦਾ ਸੀ ਵੀ ਨੇਪਾਲ ਦੇ ਨਾਲ ਕਿਉਂਕਿ ਬਾਰਡਰ ਖੁੱਲ੍ਹੇ,
ਸੋ ਉਹਨਾਂ ਦੇ ਰਿਸ਼ਤੇਦਾਰ, ਮਾਤਾ ਪਿਤਾ ਜਾਂ ਦੂਸਰੇ ਹੋਰ ਕੋਈ ਕਾਰਜ ਕਰਨ ਵਾਲੇ ਜਿਹੜੇ ਵੀ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਸਨ, ਉਹ ਨੇਪਾਲ ਆ ਜਾਂਦੇ ਸਨ, ਕਾਠਮੰਡੂ। ਜੀ ਇੱਥੋਂ ਵਾਲਿਆਂ ਦੇ ਕੋਲ ਟਰੈਵਲ ਡਾਕੂਮੈਂਟ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਕੋਵੈਨੈਂਟ ਦੇ ਥੱਲੇ ਟਰੈਵਲ ਡਾਕੂਮੈਂਟ ਮਿਲਦਾ ਹੈ ਜਦੋਂ ਤੁਹਾਨੂੰ ਅਸਾਈਲਮ ਜਾਂ ਰਿਫਿਊਜੀ ਸਟੇਟਸ ਮਿਲਦਾ, ਤੇ ਉਹ ਨੇਪਾਲ ਚਲੇ ਜਾਂਦੇ ਸੀ, ਉੱਥੇ ਮੁਲਾਕਾਤ ਹੋ ਜਾਂਦੀ ਸੀ। ਫਿਰ ਕੁਝ ਐਸੇ ਵੀ ਨੇ ਸਿੰਘ ਜਿਨ੍ਹਾਂ ਦੇ ਵਿਆਹ ਵੀ ਜਿਹੜੇ ਨੇ ਉਹ ਜਿਵੇਂ ਬੈਂਕਾਕ ਦੇ ਵਿੱਚ ਹੋਏ, ਕਿਉਂਕਿ ਥਾਈਲੈਂਡ ਉੱਥੋਂ ਇੰਡੀਆ ਵਾਲਿਆਂ ਲਈ ਵੀ ਐਂਟਰੀ ਹੈ, ਉਹ ਉੱਥੇ ਆ ਜਾਂਦੇ ਸੀ ਉਹਨਾਂ ਦੇ ਰਿਸ਼ਤੇਦਾਰ, ਤੇ ਇੱਥੋਂ ਵਾਲੇ ਜਿਹੜੇ ਨੇ ਉਹ ਫਲਾਈ ਕਰਕੇ ਉੱਥੇ ਚਲੇ ਜਾਂਦੇ ਸੀ, ਆਨੰਦ ਕਾਰਜ ਹੋ ਜਾਂਦੇ ਸੀ ਜੀ। ਲੇਕਿਨ ਜਿਸ ਤਰੀਕੇ ਨਾਲ ਭਾਰਤੀ ਏਜੰਸੀਆਂ ਨੇ ਹੁਣ 4 ਚਫੇਰੇ ਨਾਕਾਬੰਦੀ ਕੀਤੀ ਹੈ, ਨੇਪਾਲ ਆਊਟ ਆਫ ਰੀਚ ਕਰ ਦਿੱਤਾ ਹੈ, ਥਾਈਲੈਂਡ ਬੈਂਕਾਕ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਹਰਲ ਕਰਦੇ ਫਿਰਦੇ ਨੇ ਇਹਨਾਂ ਦੇ ਬੰਦੇ, ਮਲੇਸ਼ੀਆ ਇੱਕ ਹੋਰ ਮੁਲਕ ਜਿੱਥੇ ਸਿੱਖਾਂ ਦੀ ਥੋੜੀ ਬਹੁਤ ਆਬਾਦੀ ਵੀ ਹੈ ਔਰ ਇਸਲਾਮਿਕ ਪਾਪੂਲੇਸ਼ਨ ਹੋਣ ਕਰਕੇ ਉਸ ਕਿਸਮ ਦਾ ਦਬਾਅ ਨਹੀਂ ਸੀ ਜਿਵੇਂ ਨੇਪਾਲ ਦੇ ਵਿੱਚ। ਤਾਂ ਕਾਠਮੰਡੂ 'ਚ ਤਾਂ ਇਹਨਾਂ ਨੇ ਰॉ ਨੇ ਆਪਣਾ 에ਅਰਪੋਰਟ ਤੋਂ ਲੈ ਕੇ ਥੱਲੇ ਤੱਕ ਬਾਹਰ ਤੱਕ ਆਪਣਾ ਨੈਟਵਰਕ ਪੂਰਾ ਵਿਛਾਇਆ ਹੋਇਆ, ਔਰ ਫਿਰ ਇਹ ਜਿਹੜਾ ਪਾਕਿਸਤਾਨ ਜਾਣ ਦਾ ਮਤਲਬ ਤਾਂ ਈਵਨ ਯੂਰਪੀਅਨ ਕੰਟਰੀਜ਼ ਵੀ ਭਾਵੇਂ ਤੁਸੀਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ ਹੋ ਇਹ ਬਲੈਕਲਿਸਟ ਕਰ ਲੈਂਦੇ ਨੇ ਜੀ। ਸੋ ਮੈਂ ਸਮਝਦਾ ਵੀ ਈਵਨ ਪੁਰਤਗਾਲ ਤੱਕ ਏਜੰਸੀਆਂ ਦਾ ਪਹੁੰਚਣਾ, ਇੰਟਰਪੋਲ ਦਾ, ਔਰ ਇਹ ਲੱਗ ਰਿਹਾ ਸੀ ਪਿਛਲੇ ਦਿਨਾਂ 'ਚ ਇੱਕ ਇੰਟਰਪੋਲ ਦਾ ਜਿਹੜਾ ਮੁਖੀ ਹੈ ਉਹਦੀ ਫੋਟੋ ਮੋਦੀ ਦੇ ਨਾਲ ਆਈ ਸੀ, ਮਿਲ ਰਿਹਾ ਔਰ ਇੰਡੀਅਨ ਅਫੀਸ਼ੀਅਲਸ ਨਾਲ, ਔਰ ਬੜਾ ਜਿਹੜੀ ਬਾਡੀ ਲੈਂਗੁਏਜ ਦੱਸ ਰਹੀ ਸੀ, ਮਤਲਬ ਇਹ ਬਾਡੀ ਲੈਂਗੁਏਜ ਸੀ ਰੈਡੀ ਟੂ ਡੂ ਐਨੀਥਿੰਗ ਵਟਐਵਰ ਯੂ ਵਿਲ ਟੈਲ ਮੀ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਹੈ ਇਹ ਬੜੀ ਇੱਕ ਖਤਰਨਾਕ ਰੁਝਾਨ ਇਹਨਾਂ ਦਾ ਮੂੰਹ ਪਿਆ, ਔਰ ਇਹ ਜਾਣਦਿਆਂ ਹੋਇਆ ਕਿਉਂਕਿ ਜਦੋਂ ਵੀ ਜਿਹੜਾ ਜਿਹਨੂੰ ਪੋਲੀਟੀਕਲ ਅਸਾਈਲਮ ਜਾਂ ਰਾਜਸੀ ਸ਼ਰਨ ਜਾਂ ਸਿਆਸੀ ਪਨਾਹ ਜਾਂ ਰੈਫਿਊਜੀ ਸਟੇਟਸ ਕਿਹਾ ਜਾਂਦਾ ਹੈ, ਇਹ ਸਾਰੇ ਹੀ ਜਿਹੜੇ ਕਨਸੈਪਟ ਨੇ ਇਹ ਕੋਵੈਨੈਂਟ ਔਨ ਰੈਫਿਊਜੀਜ਼ UN ਚਾਰਟਰ ਦੇ ਥੱਲੇ ਆਏ, ਜਿਹਦੇ ਸਿਗਨੇਟਰੀ ਨੇ ਮੁਲਕ ਕਿ ਭਾਈ ਜੇ ਕੋਈ ਆਪਣੇ ਦੇਸ਼ ਦੇ ਵਿੱਚ ਆਪਣੇ ਧਾਰਮਿਕ ਵਿਚਾਰਾਂ, ਸਿਆਸੀ ਵਿਚਾਰਾਂ, ਸੈਕਸ਼ੂਅਲ ਓਰੀਐਂਟੇਸ਼ਨ, ਇਸ ਲਈ ਕਈ ਮੁਲਕਾਂ ਦੇ ਲੋਕਾਂ ਨੇ ਆ ਕੇ ਜੀ ਅਸੀਂ ਹੋਮੋਸੈਕਸ਼ੂਅਲ ਹੈ ਜਾਂ ਅਸੀਂ ਲੈਸਬੀਅਨ ਹੈ ਤੇ ਸਾਨੂੰ ਮਾਰ ਦੇਣਾ ਸੀ ਸਾਡੀ ਸੁਸਾਇਟੀ 'ਚ, ਔਰ ਦੂਜੇ ਤੇ ਸਾਨੂੰ ਉਹਨਾਂ ਨੇ ਵੀ ਅਸਾਈਲਮ ਲਈ ਹੋਈ ਹੈ। ਸੋ ਇਹ ਇੱਕ ਬ੍ਰੌਡਰ ਚਾਰਟਰ ਹੈ, ਔਰ ਜਿਹਦੇ ਥੱਲੇ ਜਦੋਂ ਤੁਸੀਂ ਜਿਸ ਮੁਲਕ ਤੋਂ ਨਿਕਲਦੇ ਹੋ ਉੱਥੇ ਤੁਹਾਡੇ ਨਾਲ ਜ਼ਬਰ ਜ਼ੁਲਮ ਹੋਇਆ ਹੁੰਦਾ ਹੈ ਤੇ ਫਿਰ ਤੁਹਾਨੂੰ ਰੈਫਿਊਜੀ ਸਟੇਟਸ ਤਾਂ ਮਿਲਦਾ ਹੀ ਹੈ, ਟਰੈਵਲ ਡਾਕੂਮੈਂਟ ਵੀ ਮਿਲਦਾ ਹੈ ਜੇ ਤੁਸੀਂ ਅਪਲਾਈ ਕਰੋ, ਜਿਹਦੇ ਥੱਲੇ ਤੁਸੀਂ ਉਸ ਦੇਸ਼ ਤਾਂ ਨਹੀਂ ਜਾ ਸਕਦੇ, ਕਿਉਂਕਿ ਜੇ ਤੁਸੀਂ ਉਸ ਦੇਸ਼ ਜਾਂਦੇ ਹੋ ਤਾਂ ਮਤਲਬ ਵੀ ਤੁਸੀਂ ਸੇਫ ਹੋ ਤਾਂ ਹੀ ਤੁਸੀਂ ਉੱਥੇ ਗਏ, ਪਰ ਤੁਸੀਂ ਹੋਰ ਕਿਤੇ ਵੀ ਟਰੈਵਲ ਕਰ ਸਕਦੇ ਹੋ, ਔਰ ਉਹ ਯੂਨਾਈਟਿਡ ਨੇਸ਼ਨਸ ਦਾ ਹੀ ਜਿਹੜਾ ਉਹ ਟਰੈਵਲ ਡਾਕੂਮੈਂਟ ਹੁੰਦਾ। ਸੋ ਜ਼ਾਹਰ ਹੈ ਕਿ ਪਰਮਜੀਤ ਸਿੰਘ ਪੰਮਾ ਇਹ ਭਾਈ ਬਲਵਿੰਦਰ ਸਿੰਘ ਜਟਾਣਾ ਜ਼ਿਲ੍ਹਾ ਰੋਪੜ ਦੇ, ਜਿਨ੍ਹਾਂ ਦੇ ਪਰਿਵਾਰ ਦੇ 4-5 ਜੀ, ਉਹਨਾਂ ਦੀ ਬਿਰਧ ਦਾਦੀ, ਉਹਨਾਂ ਦੀ ਛੋਟੀ ਜਿਹੜੀ ਹੈ ਭਤੀਜੀ 7-8 ਸਾਲ ਦੀ ਸਮੇਤ ਜਿਉਂਦੇ ਸਾੜ ਦਿੱਤੇ ਸੀ ਪੂਲੇ ਨੇ, ਉਹਨਾਂ ਦੀ ਮਾਸੀ ਦਾ ਲੜਕਾ ਭਰਾ ਹੈ, ਔਰ ਆਲਰੇਡੀ ਇਹਨਾਂ ਦਾ ਭਰਾ ਜਿਹੜਾ ਸੀ ਜਿਨ੍ਹਾਂ ਦਾ ਨਾਮ ਪਰਮਿੰਦਰ ਸਿੰਘ, ਔਰ ਉਹਨਾਂ ਨੂੰ ਰਾਜਾ ਬੌਸ, ਕਿਉਂਕਿ ਇੱਕ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਸਿੱਖ ਵਿਚਾਰਧਾਰਾ ਨਾਲ ਜੁੜੀ ਹੋਈ, ਰਾਜਾ ਬੌਸ ਉਹਨਾਂ ਨੂੰ ਨਿਕਨਾਮ ਦੇ ਤੌਰ ਤੇ ਕਹਿੰਦੇ ਸੀ, ਪਰਮਿੰਦਰ ਸਿੰਘ ਉਹਨਾਂ ਦਾ ਨਾਮ, ਸਖਾ ਭਰਾ ਇਹਨਾਂ ਦਾ, ਉਹਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਫੜ ਕੇ ਟੌਰਚਰ ਕਰਕੇ ਮਾਰਿਆ ਸੀ, ਔਰ ਉਹਨਾਂ ਦੇ ਪਿਤਾ ਜੀ ਅਮਰੀਕ ਸਿੰਘ, ਮਾਤਾ ਰਤਨ ਕੌਰ, ਜਿਹੜੇ ਵਿਚਾਰੇ ਜਦੋਂ ਤੁਹਾਡਾ ਇੱਕ ਪੁੱਤ ਚਲਾ ਜਾਂਦਾ ਹੈ ਉਹ ਉਸੇ ਹਾਲਤ 'ਚ ਜਿਹੜੇ ਨੇ ਉੱਥੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਪਰਿਵਾਰ ਜੀ। ਸੋ ਇਹ ਹੁੰਦਾ ਵੀ ਚਲੋ ਮਾਰ ਇੱਕ ਨੂੰ ਦਿੱਤਾ ਦੂਜੇ ਨੂੰ ਵੀ ਮਾਰ ਦੇਣਾ ਸੀ, ਉਹ ਬਾਹਰ ਨਿਕਲ ਗਿਆ, ਉਹਨੇ ਆ ਕੇ ਆਪਣੀ ਥੋੜੀ ਬਹੁਤ ਮਿਹਨਤ ਕਰਕੇ, ਔਰ ਉਹਦਾ ਕੇਸ ਜ਼ਾਹਰ ਹੈ ਕਿ ਇੰਗਲੈਂਡ ਦੀ ਅਦਾਲਤ ਨੇ, ਜਿੱਥੇ ਕਿ ਕ੍ਰਾਈਟੇਰੀਆ ਕਾਫੀ ਸਖਤ ਹੁੰਦਾ ਹੈ, ਉਹ ਸਾਰਾ ਕਲੇਮ ਸੁਣਿਆ ਹੋਏਗਾ ਕਿ ਭਾਈ ਉਹਦੇ ਸਕੇ ਭਰਾ ਨਾਲ ਕੀ ਵਾਪਰਿਆ, ਉਹਨਾਂ ਦੇ ਟੱਬਰ 'ਚ ਕੀ ਵਾਪਰਿਆ, ਔਰ ਉਹਨੂੰ ਅਸਾਈਲਮ ਦਿੱਤੀ, ਔਰ ਉਹ ਜਿਸ ਦੇ 4 ਬੱਚੇ ਨੇ, ਔਰ ਇਹ ਗ੍ਰਸਤੀ ਜੀਵਨ ਦੇ ਵਿੱਚ ਇੰਨੀਆਂ ਜ਼ਿੰਮੇਵਾਰੀਆਂ, ਜਾਂ ਦੂਜਾ ਤੁਸੀਂ ਇੱਕ ਜ਼ਿੰਦਗੀ 'ਚੋਂ ਨਿਕਲ ਕੇ ਜਿਹੜੀ ਕਸ਼ਟਾਂ ਮੁਸ਼ਕਲਾਂ ਦੀ ਹੈ ਤੁਸੀਂ ਦੂਸਰੀ ਜ਼ਿੰਦਗੀ ਜਿਉਣੀ ਚਾਹੁੰਦੇ ਹੋ। ਜੀ ਜੀ। ਹੁਣ ਜਦੋਂ ਕਿ ਉਹ ਇੰਗਲੈਂਡ 'ਚ ਸੀ, 2-3 ਕੇਸ ਜਿਹੜੇ ਇਹ ਪੁਰਾਣਾ ਪੰਜਾਬ ਪੁਲਿਸ ਦਾ ਜਾਂ ਉੱਥੋਂ ਦੀ ਬਾਕੀ ਸਟੇਟਾਂ ਦੀ ਪੁਲਿਸ ਦਾ ਵੀ ਇਹੀ ਹਾਲ ਹੋਏਗਾ ਕਿ ਬਲੈਂਕ FIR ਰੱਖ ਦਿੱਤੀ, ਜਿਹਦਾ ਮਰਜ਼ੀ ਨਾਂ ਪਾ ਦਿੱਤਾ, ਕੋਈ ਕੇਸ ਹੁੰਦਾ ਹੈ ਕਹਿ ਦਿਓ ਜੀ ਇੱਥੋਂ ਵਾਲਿਆਂ ਨੇ ਕੀਤਾ ਪਰ ਮਾਸਟਰ ਮਾਈਂਡ ਫਲਾਣਾ। ਸੋ ਪੁਲਿਸ, ਪੰਜਾਬ ਪੁਲਿਸ ਨੇ ਭਾਈ ਇਹਨਾਂ ਦੇ ਪਰਮਜੀਤ ਸਿੰਘ ਪੰਮਾ ਦੇ ਖਿਲਾਫ 2 ਕੇਸ ਸਾਡਾ ਟਾਈਮ 'ਚ, ਇੱਕ ਰਾਸ਼ਟਰੀ ਸਿੱਖ ਸੰਗਤ ਦਾ ਰੁਲਦਾ
ਕਿਸੇ ਨੇ ਰੋਲ ਦਿੱਤਾ ਸੀ। ਸੋ ਉਹਦੇ 'ਚ ਇਹਨਾਂ ਦਾ ਨਾਂ ਜੋੜ ਦਿੱਤਾ ਗਿਆ ਕਿ ਮਾਸਟਰਮਾਈਂਡ ਇਹਨਾਂ ਦਾ। 3 ਹੋਰ ਜਿਹੜੇ ਨੇ ਉਹਦੇ 'ਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ, ਪਰ ਅਦਾਲਤ ਨੇ ਜਿਹੜੇ 3 ਸੀ ਉਹਨਾਂ ਨੂੰ ਬਰੀ ਕਰ ਦਿੱਤਾ ਹੈ, ਜਾਂ ਉਹਨਾਂ ਦਾ ਕੋਈ ਬਣਦਾ ਨਹੀਂ। ਜੇ 3 ਜਿਹੜੇ ਮੌਕੇ ਤੇ ਤੁਸੀਂ ਫੜੇ ਜਿਨ੍ਹਾਂ ਦਾ ਟਰਾਇਲ ਕੀਤਾ ਉਹਨਾਂ ਦੇ ਖਿਲਾਫ ਸਬੂਤ ਨਹੀਂ ਨੇ, ਤੇ ਫਿਰ ਜਿਹਨੂੰ ਤੁਸੀਂ ਮਾਸਟਰਮਾਈਂਡ ਬਣ, ਤੁਹਾਡਾ ਤਾਂ ਸਾਰਾ ਪਲਾਟ ਹੀ ਡਿੱਗ ਪੈਂਦਾ। ਸੋ 2009 'ਚ ਇਹ ਕੇਸ, 2010 ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਪਰਮਜੀਤ ਸਿੰਘ ਪੰਮਾ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਕਿ ਇਹਨਾਂ ਨੇ ਜੀ ਪਟਿਆਲਾ ਤੇ ਅੰਬਾਲੇ ਵਿੱਚ ਟਵਿਨ ਬੰਬ ਬਲਾਸਟ ਕਰਾਉਣ ਦੀ ਜਿਹੜੀ ਹੈ ਉਹ ਸਾਜ਼ਿਸ਼ ਕੀਤੀ। ਔਰ ਇਹਨਾਂ ਸਾਰਿਆਂ ਦੇ ਥੱਲੇ ਹੁਣ ਜ਼ਾਹਰ ਹੈ ਕਿ ਜੇ ਇੰਡੀਅਨ ਗਵਰਨਮੈਂਟ ਨੇ ਪਰਸਨਲੀ ਰਿਕੁਐਸਟ ਕੀਤੀ ਕਿ ਭਾਈ ਇਹ ਐਕਸਟ੍ਰੈਡੀਸ਼ਨ ਪਤਾ ਨਹੀਂ ਮੰਗੀ ਜਾਂ ਨਹੀਂ ਮੰਗੀ, ਲੇਕਿਨ ਹੁਣ ਇਹਦੇ 'ਚ ਆਲਰੇਡੀ 3 ਵਕੀਲ ਜਿਹੜੇ ਨੇ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਇੰਗਲੈਂਡ ਦੇ ਪ੍ਰਸਿੱਧ ਵਕੀਲ ਅਮਰਜੀਤ ਸਿੰਘ ਪੱਚੂ, ਇੱਥੋਂ ਸਿਕਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੀ ਪੁਰਤਗਾਲ ਪਹੁੰਚੇ ਨੇ, ਔਰ ਅੱਜ ਉਹਨਾਂ ਤਿੰਨਾਂ ਦੀ, ਔਰ ਤੀਸਰੇ ਜਿਹੜੇ ਨੇ ਉਹ ਪੁਰਤਗਾਲ ਦੇ ਜਿਹੜੇ ਨੇ ਮੈਨੂਅਲ ਲੂਇਸ ਫਰੇਰਾ। ਸੋ ਜ਼ਾਹਰ ਹੈ ਕਿ ਕਿਉਂਕਿ ਲੋਕਲ ਲਾਅ ਹੈ ਪੁਰਤਗਾਲ ਦਾ, ਉਹਨਾਂ ਦਾ ਤੁਹਾਨੂੰ ਲੋਕਲ ਅਟਰਨੀ ਕਰਨਾ ਪੈਂਦਾ। ਸੋ ਅੱਜ ਜਦੋਂ ਉਹਨਾਂ ਨੂੰ ਪਰਮਜੀਤ ਸਿੰਘ ਪੰਮਾ ਨੂੰ ਪੇਸ਼ ਕੀਤਾ ਗਿਆ ਪਿਛਲੇ ਦਿਨ, ਤੇ ਉਹਨਾਂ ਨੇ ਵਕੀਲਾਂ ਨੇ ਲਗਭਗ 5 ਘੰਟੇ ਦੀ ਬਹਿਸ ਕਰਕੇ ਜਿਹੜਾ ਹੈ ਉਹ ਜੱਜਾਂ ਨੂੰ ਕਨਵਿੰਸ ਕੀਤਾ ਕਿ ਭਾਈ ਇਹ ਆਲਰੇਡੀ ਜਿਹੜਾ ਇਸ ਕਿਸਮ ਦੀ ਸਫਰਿੰਗ ਚੋਂ ਆਏ ਨੇ, ਲੇਕਿਨ ਉਹਨਾਂ ਦਾ ਜਿਹੜਾ ਪੁਰਤਗਾਲ ਦੇ ਲਾਅ ਦੇ ਥੱਲੇ ਕੋਈ ਵੀ ਜਿਹੜੀ ਐਕਸਟ੍ਰੈਡੀਸ਼ਨ ਜਾਂ ਇਸ ਕਿਸਮ ਦੀ ਲਾਈਨ ਹੈ ਉਹਦੇ 'ਚ 22 ਦਿਨ ਇੱਕ ਹੁੰਦੇ ਨੇ, 22 ਦਿਨ ਇੱਕ ਹੁੰਦੇ ਨੇ ਕਿ ਜਿਹਦੇ ਥੱਲੇ ਉਹ ਦੂਜੀ ਪਾਰਟੀ ਨੂੰ ਮੌਕਾ ਦਿੰਦੇ ਨੇ। ਸੋ ਉਹਨਾਂ ਨੇ 4 ਜਨਵਰੀ ਤੱਕ ਭਾਰਤ ਸਰਕਾਰ ਨੂੰ ਕਿਹਾ ਕਿ ਜੀ ਉਹਨਾਂ ਕੋਲ ਕੀ ਦਸਤਾਵੇਜ਼ ਨੇ ਉਹ ਪੇਸ਼ ਕਰਨ, ਔਰ ਇਹਨਾਂ ਨੂੰ ਭਾਈ ਪੰਮਾ ਨੂੰ ਬੀਜਾ ਜੇਲ੍ਹ ਜਿਹੜੀ ਪੁਰਤਗਾਲ ਦੀ ਹੈ ਉਹਦੇ 'ਚ ਭੇਜ ਦਿੱਤਾ ਗਿਆ। ਸੋ ਅੱਜ ਉਹਨਾਂ ਦਾ ਇੱਕ ਮੈਸੇਜ ਵੀ ਜਿਹੜਾ ਸਿੱਖ ਸੰਗਤ ਦੇ ਨਾਂ ਉਹਨਾਂ ਨੇ ਦਿੱਤਾ ਹੈ ਜਦੋਂ ਕਿ ਉਹ ਆਪਣੇ ਵਕੀਲਾਂ ਦੇ ਨਾਲ ਮਿਲੇ ਨੇ। ਔਰ ਮੈਂ ਸਮਝਦਾ ਵੀ ਜਿਹੜੀ ਸਿੱਖੀ ਸਪਿਰਿਟ ਹੈ, ਖਾਲਸਾਈ ਸਪਿਰਿਟ ਹੈ, ਇਹ ਇਸ ਚੋਂ ਹੀ ਨਜ਼ਰ ਆਉਂਦੀ ਹੈ ਕਿ ਕਿਹਨਾਂ ਹਾਲਾਤਾਂ 'ਚ ਵੀ, ਔਰ ਇਹ ਖਬਰ ਹੈ ਮੀਡੀਆ ਦੀ ਕਿ ਵੀ ਵਕੀਲਾਂ ਦਾ ਜ਼ਿਕਰ ਕਰਕੇ ਕਿ ਇਹ ਵੀ ਨੇ ਜਿਸ ਵੇਲੇ ਭਾਈ ਪੰਮਾ ਨੂੰ ਪੇਸ਼ ਕੀਤਾ ਗਿਆ ਉਸ ਸਮੇਂ ਉਹ ਚੜ੍ਹਦੀ ਕਲਾ ਵਿੱਚ ਸਨ ਅਤੇ ਉਹਨਾਂ ਨੇ ਕਾਲਾ ਦਮਾਲਾ ਸਜਾਇਆ ਹੋਇਆ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਭਾਈ ਪੰਮਾ ਵਿਰੁੱਧ ਠੋਸ ਸਬੂਤ 4 ਜਨਵਰੀ ਤੱਕ ਪੇਸ਼ ਕਰੇ। ਤਕਰੀਬਨ 5 ਘੰਟੇ ਚੱਲੀ ਅਦਾਲਤ ਨੇ ਦੋਵਾਂ ਧਿਰਾਂ ਦੇ ਬਿਆਨਾਂ ਨੂੰ ਬੜੇ ਧਿਆਨ ਨਾਲ ਸੁਣਿਆ। ਭਾਈ ਪਰਮਜੀਤ ਸਿੰਘ ਪੰਮਾ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸਿੱਖ ਸੰਗਤ ਨੂੰ ਸੁਨੇਹਾ ਦਿੱਤਾ ਹੈ, ਔਰ ਇਹ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਜੀ, ਮੈਨੂੰ ਪੁਰਤਗਾਲ ਵਿੱਚ ਹਿੰਦੁਸਤਾਨ ਸਰਕਾਰ ਦੇ ਕਹਿਣ ਤੇ ਫੜਿਆ ਗਿਆ ਹੈ। ਅਸੀਂ ਸਿੱਖ ਕਾਰਕੁਨ ਹਾਂ, ਸਿੱਖ ਅੱਤਵਾਦੀ ਨਹੀਂ। ਅੱਤਵਾਦੀ ਉਹ ਨਿਜ਼ਾਮ ਹੈ ਜਿਸ ਨੇ ਸਾਡੇ ਲੱਖਾਂ ਬੰਦੇ ਮਾਰੇ, ਸਾਡੇ ਲੱਖਾਂ ਵੀਰ ਭੈਣ ਮਾਰੇ ਅਤੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਮਧੋਲੀਆਂ। ਅਸੀਂ ਉਹਨਾਂ ਵਿਰੁੱਧ ਆਖਰੀ ਸਾਹਾਂ ਤੱਕ ਲੜਾਈ ਜਾਰੀ ਰੱਖਾਂਗੇ। ਹੁਣ ਇਹ ਹੈ ਉਹ ਸਪਿਰਿਟ ਕਿ ਉਹਨਾਂ ਨੇ 2 ਲਾਈਨਸ ਦੇ ਵਿੱਚ ਸਾਰਾ ਕੇਸ ਬਿਲਡ ਕੀਤਾ ਕਿ ਅਸੀਂ ਐਕਟਿਵਿਸਟ ਹਾਂ, ਖਾਲਿਸਤਾਨੀ ਹੈ, ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਹੈ, ਚੁੱਕਦੇ ਰਹਾਂਗੇ, ਅਖੀਰਲੇ ਸਾਹ ਤੱਕ ਅਸੀਂ ਜਿਹੜੀ ਹੈ ਜਾਰੀ ਰੱਖਾਂਗੇ। ਲੇਕਿਨ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਭਾਰਤ ਦਾ ਇਕੱਲਾ ਇਨਫਲੂਐਂਸ ਹੀ ਨਹੀਂ, ਹੁਣ ਤੁਸੀਂ ਦੇਖੋ ਕਿ ਵੀ ਇਸ ਕੇਸ ਦੀ ਲਪੇਟ 'ਚ ਉਹ ਕਿਵੇਂ ਬਾਕੀਆਂ ਨੂੰ ਲੈਣਾ ਚਾਹੁੰਦੇ ਨੇ। ਅੱਜ ਦੀ ਟ੍ਰਿਬਿਊਨ ਨੇ ਖਬਰ ਲਾਈ ਹੈ, ਸਿੱਖ ਬਾਡੀ ਅਬਰਾਡ ਮੇ ਟਰਾਈ ਟੂ ਹੈਲਪ ਪੰਮਾ ਜੀ। ਹੁਣ ਕੈਨੇਡਾ ਦੀ ਕੋਈ ਸਿੱਖ ਆਰਗੇਨਾਈਜੇਸ਼ਨ ਜਿਹੜੀ ਕਿ ਹੁਣ ਜ਼ਾਹਰ ਹੈ ਕਿ ਇੱਕ ਬੰਦਾ ਜਿਹਨੂੰ ਅਸਾਈਲਮ ਮਿਲੀ ਹੈ, ਜਿਹੜਾ ਇੱਕ ਆਪਣਾ ਪਰਿਵਾਰਕ ਜੀਵਨ ਜੀ ਰਿਹਾ ਹੈ, ਜੇ ਉਹਨੂੰ ਹਕੂਮਤ ਰਜਾਣਾ ਜਾਏਗੀ ਸਿੱਖ ਚੁੱਪ ਕਰਕੇ ਤਾਂ ਨਹੀਂ ਬੈਠਣਗੇ। ਔਰ ਇਹਨਾਂ ਸਾਰੇ ਦਿਨਾਂ 'ਚ ਜਿੰਨੀਆਂ ਕਾਲਾਂ ਮੈਨੂੰ ਆਈਆਂ ਨੇ ਔਰ ਜਿੰਨਾ ਹਰ ਇੱਕ ਦਾ ਕੰਸਰਨ ਸੀ ਕਾਮਨ ਸਿੱਖਾਂ ਦਾ, ਐਕਟਿਵਿਸਟ ਤਾਂ ਚਲੋ ਪਹਿਲੇ ਦਿਨ ਤੋਂ ਹੀ ਐਕਟਿਵ ਸਨ, ਔਰ ਹਰ ਇੱਕ ਦਾ ਇਹ ਫਿਕਰ ਹੈ ਕਿ ਵੀ 4 ਬੱਚਿਆਂ ਦਾ ਪਿਓ, ਉੱਥੋਂ ਭਰਾ ਸ਼ਹੀਦ ਹੈ, ਔਰ ਕਿਵੇਂ ਹੋਏਗਾ, ਬੀਬੀ ਦਾ ਕਿਵੇਂ ਹੋਏਗਾ। ਸੋ ਲੇਕਿਨ ਉਹ ਹੁਣ ਜਿਹੜੇ ਉਹਨਾਂ ਦੀ ਕਾਨੂੰਨੀ ਮਦਦ ਵੀ ਕਰਨਾ ਚਾਹੁੰਦੇ ਨੇ, ਇੰਡੀਅਨ ਏਜੰਸੀਆਂ ਉਹਨਾਂ ਹਕੂਮਤਾਂ ਨੂੰ ਵੀ ਔਰ ਉਹਨਾਂ ਲੋਕਾਂ ਨੂੰ ਵੀ ਹਰਾਸ ਕਰਨਾ ਚਾਹੁੰਦੀਆਂ। ਔਰ ਇਹ ਖਬਰ ਹੈ, ਇੰਟੈਲੀਜੈਂਸ ਏਜੰਸੀਜ਼ ਹੈਵ ਅਲਰਟਡ ਦ ਗਵਰਨਮੈਂਟ about the attempts being made by a Canada-based Sikh body to avert deportation of Babbar Khalsa ਹੁਣ ਬੱਬਰ ਖਾਲਸਾ ਨਾਲ ਜੋੜ ਦਿੱਤਾ international terrorist Paramjit Singh alias Pama, who had been arrested in Portugal by its Foreigner and Border Service
following a red corner notice issued by Indian authorities on the request of Punjab Police. Sources said an individual belonging to a Canada-based Sikh body visited Paris just 2 days after Pamma's arrest in Portugal to make efforts to prevent deportation to India of the BKI. ਹੁਣ ਤੁਸੀਂ ਦੇਖੋ ਜਿਵੇਂ ਕੋਈ ਬਹੁਤ ਵੱਡਾ ਇਨਕਸ਼ਾਫ ਕਰ ਰਹੇ ਨੇ ਕਿ ਜੀ ਇਹ ਫੜੇ ਜਾਣ ਤੋਂ 2 ਦਿਨ ਬਾਅਦ ਕੈਨੇਡਾ ਦੇ ਇੱਕ NGO ਦਾ ਜਿਹੜਾ ਬੰਦਾ ਹੈ ਉਹ ਪੈਰਿਸ ਦੇ ਵਿੱਚ ਗਿਆ. The individual belonging to the Canada-based Sikh body which claims to work against the violation of human rights got help from a local lad named Shamsher Singh Amritsar, who also arranged money from members of Gurdwara Singh Sabha Bobgini in France, totaling rupees 4.2 lakh, sources said. ਹੁਣ ਕਿ ਜੀ ਆ ਫਲਾਣੇ ਗੁਰਦੁਆਰੇ ਦੇ ਫਲਾਣੇ ਬੰਦੇ ਨੇ 4 ਲੱਖ ਰੁਪਈਆ ਜਿਹੜਾ $8,000 ਵੀ ਨਹੀਂ ਬਣਦਾ ਹੈ ਕਿ ਜੀ ਇਹ ਉਹਨਾਂ ਨੇ ਇਕੱਠਾ ਕਰਕੇ ਦਿੱਤਾ. They added Canadian individual also got funds from Great Britain as the Sikh rights body had collected around rupees 20 lakh from Guru Arjan Dev Gurdwara list. ਹੁਣ ਉਹੀ ਗੁਰਦੁਆਰੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਟਾਰਗੇਟ ਕੀਤਾ ਜੀ ਉਸ ਡੋਜ਼ੀਅਰ ਦੇ ਵਿੱਚ, ਔਰ ਹੁਣ ਆਪਣੇ ਕੇਸ ਨੂੰ ਮਜ਼ਬੂਤ ਕਰਨ ਲਈ ਦੇਖੋ ਜੀ ਇਹੀ ਗੁਰਦੁਆਰੇ ਜਿਹੜੇ ਨੇ ਇਹ ਤਾਂ ਉੱਥੇ ਕਾਨੂੰਨੀ ਮਦਦ ਕਰਨ ਲਈ ਜਾ ਰਹੇ ਨੇ. The agencies in India are now preparing a note on the issue to share information with their counterparts in UK, France and Canada. So ਹੁਣ ਤੱਕ ਇਹਨਾਂ ਨੇ UK ਔਰ ਕੈਨੇਡਾ ਨਾਲ ਤਾਂ ਰੱਖਿਆ ਸੀ, ਫਰਾਂਸ ਨੂੰ ਵੀ ਨਾਲ ਲੈ ਲਿਆ ਕਿ ਜੀ ਇਹ ਜਿਹੜੇ ਨੇ ਉਹਨਾਂ ਦੀ ਕਾਨੂੰਨੀ ਮਦਦ ਕਰ ਰਹੇ ਨੇ. ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਔਰ ਇਹ ਖਬਰ ਮੀਡੀਆ ਨੂੰ ਬ੍ਰੇਕ ਕੀਤੀ ਹੈ ਇਹਨਾਂ ਨੇ. ਕਿਹੜੀ ਖਬਰ ਹੈ? ਕਿਸੇ ਆਰਗੇਨਾਈਜੇਸ਼ਨ ਦਾ ਨਾਂ ਨਹੀਂ ਹੈ ਜੀ, ਕਿਹੜੀ ਐਨਜੀਓ, ਸ਼ੱਕ ਭਾਵੇਂ ਇੱਕ ਸ਼ਮਸ਼ੇਰ ਸਿੰਘ ਦਾ ਨਾਂ ਹੈ, ਪਰ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਜੀ ਪੈਸੇ ਬਾਹਰੋਂ ਜਿਹੜੇ ਨੇ ਜਾ ਰਹੇ ਨੇ, ਔਰ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਯੂਰਪ 'ਚ ਔਰ ਦੂਸਰੇ ਬਣਿਆ ਹੋਇਆ ਹੈ ਦਹਿਸ਼ਤਗਰਦੀ ਦੇ ਨਾਂ ਥੱਲੇ, ਉਹਦੇ 'ਚ ਸਿੱਖਾਂ ਨੂੰ ਲਬੇੜਨਾ ਚਾਹੁੰਦੇ ਨੇ. ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ 'ਚੋਂ ਅਜੇ ਕਿਉਂਕਿ ਇੰਨੇ ਫੈਕਟ ਸਾਡੇ ਕੋਲ ਨੇ, ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਜੇ ਇੰਟਰਪੋਲ ਦਾ ਰੈੱਡ ਅਲਰਟ ਵਾਰੰਟ ਸੀ ਪੰਮਾ ਦੇ ਖਿਲਾਫ, ਤੇ ਇੰਗਲੈਂਡ ਵਾਲਿਆਂ ਨੇ ਜਦੋਂ ਉਹਨਾਂ ਨੇ ਉੱਥੋਂ ਉੜੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਜੇ ਕੋਈ ਇਸ ਕਿਸਮ ਦਾ ਪਾਰਟ ਸੀ. ਦੂਸਰਾ ਪਾਰਟ ਇਹ ਹੈ ਵੀ ਜੇ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਪੋਲੀਟੀਕਲ ਅਸਾਈਲਮ ਮਿਲੀ ਹੈ ਔਰ ਉਹ UN ਦੇ ਉਸ ਪਾਸਪੋਰਟ ਤੇ ਟਰੈਵਲ ਕਰ ਰਹੇ ਨੇ, ਹੁਣ ਇੰਨੇ ਦਿਨ ਬੀਤਣ ਬਾਅਦ 4-5 ਦਿਨ ਇੰਗਲੈਂਡ ਦੀ ਹਕੂਮਤ ਨੇ, ਕਿਉਂਕਿ ਜਦੋਂ ਤੁਸੀਂ ਉੱਥੇ ਰੈਜ਼ੀਡੈਂਟ ਹੁੰਦੇ ਹੋ, ਭਾਵੇਂ ਰੈਫਿਊਜੀ ਅਸਾਈਲੀ ਹੁੰਦੇ ਹੋ, ਉਹ ਤੁਹਾਡੀ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ ਤੁਸੀਂ ਪੁਰਤਗਾਲ ਗਵਰਨਮੈਂਟ ਦੇ ਨਾਲ ਕਹੋ ਕਿ ਭਾਈ ਇਹਨੂੰ ਵਾਪਸ ਭੇਜੋ ਇੰਗਲੈਂਡ. ਜੇ ਤੁਹਾਨੂੰ ਪੁਰਤਗਾਲ 'ਚ ਕੋਈ ਕੰਟਰੀ ਤਾਂ ਕੱਢ ਸਕਦੀ ਹੈ ਕਿਸੇ ਨੂੰ ਕਿ ਵੀਜ਼ਾ ਦੇਣ ਤੋਂ ਨਾ ਕਰ ਸਕਦੀ ਹੈ, ਐਂਟਰੀ ਦੇਣ ਤੋਂ ਨਾ ਕਰ ਸਕਦੀ ਹੈ, ਪਰ ਅਜੇ ਤੱਕ ਇਸ ਕਿਸਮ ਦੀ ਕੋਈ ਕਾਰਵਾਈ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਮੀਡੀਆ 'ਚ ਕਿ ਇੰਗਲੈਂਡ ਦੀ ਗਵਰਨਮੈਂਟ ਨੇ ਇਹਦੇ 'ਚ ਜਿਹੜਾ ਹੈ ਉਹ ਆਪਣਾ ਰੋਲ ਨਿਭਾਇਆ ਹੋਏ. ਸੋ ਇਹਦੇ ਤੋਂ ਕੀ ਜਿਵੇਂ ਬੀਤੇ ਦੇ ਵਿੱਚ ਸਾਹਮਣੇ ਆਇਆ ਕਿ ਵੀ ਮਾਰਗਰੇਟ ਥੈਚਰ ਨੇ ਕਿਵੇਂ ਇੰਦਰਾ ਗਾਂਧੀ ਨਾਲ ਕੋਲੈਬੋਰੇਟ ਕੀਤਾ, ਕਿਵੇਂ ਈਵਨ 1985 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਜਿਹੜਾ ਉਹ ਨਗਰ ਕੀਰਤਨ ਅਲਾਉ ਨਹੀਂ ਸੀ ਕੀਤਾ ਕਿਉਂਕਿ ਜਗੁਆਰ ਜਹਾਜ਼ਾਂ ਦਾ ਸੌਦਾ ਸੀ, ਤੇ ਇੰਦਰਾ ਗਾਂਧੀ ਨੇ ਕਿਹਾ ਹੋਇਆ ਸੀ ਉਹਨਾਂ ਦੀ ਗਵਰਨਮੈਂਟ ਨੇ ਕਿ ਜੀ ਉਹਦੇ 'ਚ ਖਾਲਿਸਤਾਨ ਦੀ ਗੱਲ ਹੋਏਗੀ. ਹੁਣ ਔਰ ਇੱਕ ਪਾਸੇ ਅਸੀਂ ਸਮਝਦੇ ਹਾਂ ਵੀ ਇੰਗਲੈਂਡ ਦੀ ਗਵਰਨਮੈਂਟ ਜਿਹੜੀ ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ ਕਿ ਉਹਨਾਂ ਦੇ ਹੋਮ ਡਿਪਾਰਟਮੈਂਟ ਨੇ, ਉਹਨਾਂ ਦੇ ਹੋਮ ਸੈਕਟਰੀ ਨੇ ਹਾਊਸ ਆਫ ਕਾਮਨਸ ਕਿਹਾ ਵੀ ਅਸੀਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਸ ਦੇ ਉੱਤੇ ਪਾਬੰਦੀ ਲਾਈ ਗਈ ਸੀ ਦਹਿਸ਼ਤਗਰਦ ਜਥੇਬੰਦੀ ਬਣਾ ਕੇ ਉਹਨੂੰ, ਉਹ ਪਾਬੰਦੀ ਵਾਪਸ ਲਵਾਂਗੇ ਫਾਈਨਲ ਡਿਬੇਟ ਤੋਂ ਬਾਅਦ. ਸੋ ਇੱਕ ਪਾਸੇ ਉਹਨਾਂ ਨੇ ਇਹ ਪਾਰਟ ਜਦੋਂ ਕਿ ਇੰਡੀਆ ਦੇ ਨਾਲ ਉਹਨਾਂ ਦੀ ਡੀਲ ਚੱਲ ਰਹੀ ਹੈ ਕਈ ਮੁੱਦਿਆਂ ਤੇ, ਪਰ ਕੀ ਕਿਤੇ ਇਹ ਤਾਂ ਨਹੀਂ ਕਿ ਉਸ ਕੰਸਪੀਰੇਸੀ ਦੇ ਥੱਲੇ ਇੱਥੇ ਸਿੱਖਾਂ ਨੂੰ ਅਵੇਸਲਾ ਕਰਕੇ ਕਿ ਦੇਖੋ ਜੀ ਅਸੀਂ ਤਾਂ ਇੰਡੀਅਨ ਪ੍ਰੈਸ਼ਰ ਦੇ ਬਾਵਜੂਦ ਜਿਹੜਾ ਪਹਿਲਾਂ ਅਸੀਂ ਫੈਸਲਾ ਲਿਆ ਸੀ ਉਹ ਵੀ ਬਦਲ ਰਹੇ ਹਾਂ, ਉਹਨਾਂ ਨੇ ਉਹਨੂੰ ਜਾ ਲੈਣ ਦਿੱਤਾ, ਔਰ ਉਧਰੋਂ ਉਹਨਾਂ ਨੇ ਇੰਗਲੈਂਡ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਇੰਡੀਅਨ ਏਜੰਸੀਆਂ ਨੂੰ ਟਿਪ ਆਫ ਕਰ ਦਿੱਤਾ ਹੋਏ ਕਿ ਇਹ ਬੰਦਾ ਜਿਹੜਾ ਤੁਸੀਂ ਜਿਹਨੂੰ ਦੇ ਕੇ ਗਏ ਸੀ ਦਾ ਨਾਂ ਡੋਜ਼ੀਅਰ, ਉਹ ਪੁਰਤਗਾਲ ਆ ਰਿਹਾ. ਔਰ ਮੈਨੂੰ ਲੱਗਦਾ ਹੈ ਵੀ ਪੁਰਤਗਾਲ ਦੀ ਸਰਕਾਰ ਦੇ ਨਾਲ ਕੋਈ ਨਾ ਕੋਈ ਡੀਲ ਇੰਡੀਅਨ ਗਵਰਨਮੈਂਟ ਦੀ ਬਣੀ ਹੋਈ ਹੈ ਜਿਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਪਹਿਲਾਂ ਅਬੂ ਸਲਮ ਤੇ ਉਹਦੀ ਦੋਸਤ ਜਿਹੜੀ ਮੋਨਿਕਾ ਬੇਦੀ ਜਿਹੜੇ ਉਸ ਨੂੰ ਉੱਥੋਂ ਪੁਰਤਗਾਲ ਤੋਂ ਹੀ ਲੈ ਕੇ ਗਏ ਨੇ, ਔਰ ਇਸ ਕਿਸਮ ਦਾ ਜ਼ਰੂਰ ਕੁਝ ਲੱਗਦਾ ਹੈ ਅਜੇ ਤੱਕ ਕਿਉਂਕਿ ਡੀਟੇਲ ਆਉਣ ਤੇ ਹੀ ਪਤਾ ਲੱਗੇਗਾ ਕਿ ਇੰਗਲੈਂਡ ਗਵਰਨਮੈਂਟ ਦਾ ਹੁਣ ਤੱਕ ਇਸ ਮਾਮਲੇ 'ਚ ਜੇ ਉੱਥੇ ਪਨਾਹ ਲਈ ਹੈ ਫਿਰ ਉਸ ਹਕੂਮਤ ਦਾ ਇਹ ਪਹਿਲਾ ਕੰਮ ਬਣਦਾ ਉਹਨਾਂ ਦੀ ਪੁਰਤਗਾਲ ਦੇ ਵਿਚਲੀ ਇੰਗਲੈਂਡ ਦੀ ਐਮਬੈਸੀ ਜਿਹੜੀ ਹੈ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਸੀ ਕਿ ਤੁਸੀਂ ਸਾਡੇ ਬੰਦੇ ਨੂੰ
ਜਿਹਨੂੰ ਅਸੀਂ ਪਨਾਹ ਦਿੱਤੀ ਹੋਈ ਹੈ ਇਹਨੂੰ ਜਿਹੜਾ ਤੁਸੀਂ ਕਿਵੇਂ ਭੇਜ ਸਕਦੇ ਹੋ ਇੰਡੀਆ। ਜੀ ਸੋ ਅਸੀਂ ਜਿਹਨੂੰ ਕਹਿੰਦੇ ਨੇ ਫਿੰਗਰਸ ਕ੍ਰਾਸਡ, ਪਰ ਇਸ ਸਾਰੇ ਕੇਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਚਲੋ ਇੱਕ ਚੰਗੀ ਰਿਪਰੈਜ਼ੈਂਟੇਸ਼ਨ ਹੈ। 2 ਇੰਟਰਨੈਸ਼ਨਲ ਅਟਾਰਨੀ ਜਿਹੜੇ ਕਿ ਉੱਥੇ ਪਹੁੰਚੇ ਨੇ, ਲੋਕਲ ਉਹਨਾਂ ਦੀ ਪੈਰਵਾਈ ਹੋ ਰਹੀ ਹੈ, ਕੁਝ ਹੋਰ ਵੀ ਜਿਹੜੀ ਹੈ ਉਹ ਸਪੋਰਟ ਹੈ। ਔਰ ਜਿਵੇਂ ਅੱਜ ਦੀਆਂ ਖਬਰਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੁਰਤਗਾਲ ਦੇ ਮੀਡੀਆ ਦੇ ਵਿੱਚ ਵੀ ਇਸ ਕੇਸ ਦੀ ਚਰਚਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਵੀ ਇਸ ਕਿਸਮ ਦਾ ਕੋਈ ਵੀ ਜਿਹੜਾ ਜ਼ਾਲਮਾਨਾ ਮੂਵ ਹੈ ਇੰਡੀਅਨ ਸਟੇਟ ਦਾ, ਜਿਹਦੇ ਥੱਲੇ ਬਾਹਰਲੇ ਸਿੱਖਾਂ ਦੇ ਉੱਤੇ ਵੀ ਹੱਥ ਪਾਉਣ ਦੀ ਲਾਈਨ ਹੈ, ਉਹਨੂੰ ਥਵਾਟ ਕੀਤਾ ਜਾਏਗਾ। ਔਰ ਇਸੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਵੀ ਇੱਕ ਪਾਸੇ ਤਾਂ ਇਸ ਕਿਸਮ ਦਾ ਪਾਠ ਚੱਲ ਰਿਹਾ ਤੇ ਦੂਸਰੇ ਪਾਸੇ ਬੜੀ ਸੈਲੀਬ੍ਰੇਸ਼ਨ ਹੈ ਕਿ ਜੀ ਇੰਡੀਆ ਦੇ ਵਿੱਚ ਪਹਿਲਾਂ ਲੋਕ ਸਭਾ ਨੇ 2014 ਦੇ ਵਿੱਚ ਪਾਸ ਕੀਤਾ ਸੀ, ਹੁਣ ਰਾਜ ਸਭਾ ਨੇ ਵੀ ਪਾਸ ਕਰ ਦਿੱਤਾ ਹੈ ਜੁਵੇਨਾਈਲ ਜਸਟਿਸ ਬਿੱਲ, ਕਿਉਂਕਿ ਨਿਰਭਇਆ ਕੇਸ ਜਿਹੜਾ ਹੋਇਆ ਜਿਹਦੇ ਚ ਕਿ 5 ਜਿਹੜੇ ਕ੍ਰਿਮੀਨਲ ਉਹਨਾਂ ਨੇ ਉਸ ਬੱਚੀ ਨੂੰ ਜਿਹੜਾ ਹੈ ਉਹ ਬੇਅਦਬ ਕੀਤਾ ਔਰ ਫਿਰ ਉਹਨੂੰ ਚਲਦੀ ਬੱਸ ਦੇ ਵਿੱਚ ਹੀ ਉਹਨੂੰ ਮਾਰ ਮੁਕਾਇਆ। ਬੇਸ਼ੱਕ ਇੰਡੀਅਨ ਗਵਰਨਮੈਂਟ ਨੇ ਮਨਮੋਹਨ ਸਿੰਘ ਸਰਕਾਰ ਸੇ ਡਰਾਮੇਬਾਜ਼ੀ ਕੀਤੀ ਜੀ ਫਲਾਣੇ ਦੇਸ਼ ਚ ਲੈ ਗਏ ਇੱਧਰ ਉੱਧਰ, ਬਟ ਉਹ ਜਿਹੜਾ ਉਹਨਾਂ ਦਾ, ਔਰ ਜਿਹੜੇ 4 ਸੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਇੱਕ ਜਿਹੜਾ ਉਹ ਯੰਗ ਸੀ, ਔਰ ਜਿਹੜਾ ਜੁਵੇਨਾਈਲ ਉਮਰ ਹੁੰਦੀ ਹੈ 18 ਸਾਲ ਤੱਕ ਜਿਹਦੀ ਉਮਰ ਨਹੀਂ ਹੁੰਦੀ ਉਹਨੂੰ ਜੁਵੇਨਾਈਲ ਕਹਿੰਦੇ ਨੇ। ਔਰ ਹੁਣ ਜਿਹੜਾ ਬਿੱਲ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਪਾਸ ਹੋਇਆ ਜਿਸ 'ਚ ਇਹ ਹੈ ਕਿ ਜੇ ਕੋਈ ਕ੍ਰਾਈਮ ਕਰਨ ਵਾਲਾ 16 ਤੋਂ 18 ਸਾਲ ਦੀ ਉਮਰ ਤੱਕ ਦਾ ਵੀ ਹੈ ਤੇ ਉਸ ਨੂੰ ਵੀ ਐਜ਼ ਏ ਐਡਲਟ ਟਰਾਈ ਕੀਤਾ ਜਾ ਸਕਦਾ ਹੈ ਜੇ ਮਰਡਰ ਜਾਂ ਰੇਪ ਇਸ ਦੇ ਵਿੱਚ ਉਸ ਦੀ ਸ਼ਮੂਲੀਅਤ ਹੋਏ। ਸੋ ਜ਼ਾਹਰ ਹੈ ਇਸ ਦੇ ਉੱਤੇ 2 ਰਾਵਾਂ ਨੇ, ਭਾਰਤ ਦੇ ਵਿੱਚ ਵੀ ਨੇ, ਔਰ ਈਵਨ ਜਿਹੜੀ ਉਹਨਾਂ ਨੇ ਇੱਕ ਜਸਟਿਸ ਕਮੇਟੀ ਬਣਾਈ ਸੀ ਗਵਰਨਮੈਂਟ ਦੀ, ਉਹਨਾਂ ਨੇ ਵੀ ਕਿਹਾ ਕਿ ਵੀ ਜੁਵੇਨਾਈਲ ਇਜ਼ ਜੁਵੇਨਾਈਲ, ਜੇ 18 ਸਾਲ ਤੋਂ ਘੱਟ ਮਾਈਨਰ ਮੰਨਿਆ ਜਾਂਦਾ ਹੈ ਤਾਂ ਉਹ ਜੁਵੇਨਾਈਲ ਹੈ। ਕ੍ਰਾਈਮ ਕਰਦਾ ਹੈ ਨਹੀਂ ਕਰਦਾ ਤੇ ਉਹਨੂੰ ਉਹਦੀ ਜਿਹੜਾ ਮੈਕਸਿਮਮ ਇੰਡੀਅਨ ਲਾਅ ਹੈ ਕਿ 3 ਸਾਲ ਲਈ ਉਹਨੂੰ ਸੁਧਾਰ ਕਰ ਜਾਂ ਰਿਫਾਰਮ ਦੇ ਲਈ ਭੇਜਿਆ ਜਾ ਸਕਦਾ, ਫਿਰ ਉਹਨੂੰ ਰਿਲੀਜ਼ ਕਰਨਾ ਪੈਂਦਾ। ਸੋ ਜਦੋਂ ਹੁਣ ਉਹ ਜਿਹੜਾ ਇਨਵੋਲਵ ਸੀ ਔਰ ਮੈਚੁਰ ਹੋ ਗਿਆ, ਉਹ 2-3 ਸਾਲ ਬਾਅਦ ਉਹਦੀ ਟਰਮ ਖਤਮ ਹੋ ਗਈ, ਉਹਨੂੰ ਜਦੋਂ ਛੱਡਿਆ ਤੇ ਨਿਰਭਇਆ ਦੇ ਮਾਪਿਓ ਨੇ ਔਰ ਦਿੱਲੀ ਦੀਆਂ ਹੋਰ ਔਰਤ ਸੰਗਠਨਾਂ ਜਥੇਬੰਦੀਆਂ ਨੇ ਪ੍ਰੋਟੈਸਟ ਕੀਤੇ, ਰੌਲਾ ਪਿਆ, ਔਰ ਫਿਰ ਮੋਦੀ ਨੂੰ ਜਿਹੜਾ ਇਹ ਲੱਗਾ ਕਿ ਵੀ ਹੁਣ ਅਸੀਂ ਰਾਜ ਸਭਾ 'ਚ ਵੀ ਪਾਸ ਕਰਵਾ ਦਈਏ। ਸੋ ਇਹਦੇ ਬਾਰੇ ਹਰ ਇੱਕ ਦੀਆਂ 2 ਰਾਵਾਂ ਹੋ ਸਕਦੀਆਂ, ਪਰ ਮੇਰੇ ਮਨ 'ਚ ਇਹ ਖਿਆਲ ਆ ਰਿਹਾ ਸੀ ਕਿ ਦੇਖੋ ਜਦੋਂ ਅਸੀਂ ਕਿਸੇ ਵੀ ਥਾਂ ਦੇ ਉੱਤੇ ਇੱਕ ਵਰਤਾਰੇ ਦੀ ਗੱਲ ਕਰਦੇ ਹਾਂ, ਹੁਣ ਇਹੀ ਦਿੱਲੀ ਸ਼ਹਿਰ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਰਭਇਆ ਦੇ ਉਸ ਕੇਸ ਦੇ ਵੇਲੇ ਅਸੀਂ ਵੀ ਉੱਪਰੋਂ ਥੱਲੇ ਸ਼ੋਅ ਕੀਤੇ ਔਰ ਸਾਡਾ ਇਕੱਲੀ ਹਮਦਰਦੀ ਨਹੀਂ, ਅਸੀਂ ਰਾਦਰ ਜਿਨ੍ਹਾਂ ਨੇ ਉਹ ਸਾਰੇ ਦੌਰ ਦੇ ਵਿੱਚ ਜਿਸ ਕਿਸਮ ਦਾ ਜਿਹੜਾ ਉਹ ਪ੍ਰੋਟੈਸਟ ਦੀ ਲਾਈਨ ਲਈ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਵਡਿਆਇਆ, ਸ਼ਲਾਘਾ ਕੀਤੀ। ਪਰ ਹੁਣ ਇੱਕ ਪਾਸੇ ਦਿੱਲੀ ਦੇ ਵਿੱਚ ਇੱਕ ਜੁਵੇਨਾਈਲ, ਇੱਕ ਜਿਹੜਾ ਬੱਚਾ ਸੀ ਅਜੇ ਐਡਲਟ ਵੀ ਨਹੀਂ ਸੀ, ਉਹਦੇ ਕ੍ਰਾਈਮ ਦੇ ਲਈ ਇੱਕ ਪੂਰਾ ਬਿੱਲ ਜਿਹੜਾ ਉਹ ਰੁਕਿਆ ਸੀ, ਉਹ ਹੁੰਦਾ ਔਰ ਨੇਸ਼ਨ ਜੁਵੀਨੇਟ ਕਰ ਰਿਹਾ ਜੀ ਕਿ ਵੀ ਬਿਲਕੁਲ ਕ੍ਰਿਮੀਨਲਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਭਾਵੇਂ ਉਹ 16 ਸਾਲ ਦਾ ਉਹਨੂੰ 18 ਦਾ ਬਣਾ ਦਿਓ ਜੀ। ਪਰ ਉਸੇ ਦਿੱਲੀ ਸ਼ਹਿਰ 'ਚ 31 ਸਾਲ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਰਭਇਆ ਵਰਗੀਆਂ ਮਾਵਾਂ ਦੀ ਉਮਰ ਦੀਆਂ, ਦਾਦੀ ਦੀਆਂ ਉਮਰ ਦੀਆਂ ਜਿਹੜੀਆਂ ਸਿੱਖ ਬੀਬੀਆਂ ਨੇ ਉਹ ਗੈਂਗ ਰੇਪਸ ਦਾ ਸ਼ਿਕਾਰ ਹੋਈਆਂ, ਮਰਡਰ ਦਾ ਸ਼ਿਕਾਰ ਹੋਈਆਂ ਉਹ ਸਾਰੇ ਤੋਂ ਬਾਅਦ। ਔਰ ਇਸ ਪਾਰਲੀਮੈਂਟ ਜਾਂ ਰਾਜ ਸਭਾ ਦੇ ਵਿੱਚ ਕੋਈ ਲਾਅ ਨਹੀਂ ਬਣਦਾ ਜਾਂ ਕੋਈ ਲਾਅ ਨਹੀਂ ਹੈ ਕਿ ਜਿਹੜੇ ਕਾਤਲ ਜਗਦੀਸ਼ ਟਾਈਟਲਰ ਜਾਂ ਸਜਨ ਕੁਮਾਰ ਔਰ ਦੂਸਰੇ ਲੋਕ, ਪ੍ਰਕਾਸ਼ ਦਾਸ ਸ਼ਾਸਤਰੀ ਔਰ ਕਿੰਨੀ ਪੁਲਿਸ ਜਿਹੜੀ ਸਾਰੀ ਕੰਪਲਿਸਿਟ ਸੀ, ਜੇ ਉਦੋਂ ਉਹਨਾਂ ਦੇ ਸਬੂਤ ਡਿਸਟਰੋਏ ਵੀ ਕਰ ਦਿੱਤੇ, FIRs ਨਹੀਂ ਰਜਿਸਟਰ ਹੋਈਆਂ ਜਾਂ ਦੂਜਾ ਹੋਇਆ, ਤੇ ਜੇ ਆਊਟ ਆਫ ਦਾ ਵੇ ਜਾ ਕੇ ਉਹਨਾਂ ਦੀ ਜਿਹੜੀ ਪਾਰਲੀਮੈਂਟ ਹੈ ਉਹ ਇੱਕ ਐਕਟ ਜਿਹੜਾ ਕਿ, ਔਰ ਇਹ ਹਾਲਾਂਕਿ ਜਿਹੜਾ ਇਹਨਾਂ ਨੇ ਪਾਸ ਕੀਤਾ ਹੈ ਇਹ ਜਿਹੜੇ ਇੰਟਰਨੈਸ਼ਨਲ ਲਾਅ ਨੇ, ਇੰਟਰਨੈਸ਼ਨਲ ਕੋਵੈਨੈਂਟ ਨੇ, ਉਹਦੀ ਉਲੰਘਣਾ ਹੈ ਜਿਨ੍ਹਾਂ ਦੇ ਇੰਡੀਆ ਨੇ ਸਾਈਨ ਕੀਤੇ ਹੋਏ ਨੇ। ਇਹਦੇ ਤੇ ਇਹਨਾਂ ਨੂੰ ਪ੍ਰੋਬਲਮਸ ਆਉਣਗੀਆਂ ਔਰ ਇਹਦੇ ਤੇ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰੇ ਵੀ ਇਹਨਾਂ ਨੂੰ ਭੰਨਣਗੇ, ਪਰ ਇਹਦੇ ਬਾਵਜੂਦ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈ। ਤੇ ਜਿਹੜੀ ਕ੍ਰਿਮੀਨਲਸ ਨੂੰ ਸਜ਼ਾ ਦੇਣੀ ਹੈ, ਮਰਡਰਰਸ ਨੂੰ ਸਜ਼ਾ ਦੇਣੀ ਹੈ, ਉਸ ਸਿਸਟਮ ਦੇ ਵਿੱਚ ਸਿੱਖਾਂ ਦੇ ਲਈ ਕੋਈ ਜਸਟਿਸ ਨਹੀਂ ਹੈ ਕਿ ਵੀ ਉੱਥੇ ਪਾਰਲੀਮੈਂਟ ਵੀ ਚੁੱਪ ਹੈ, ਰਾਜ ਸਭਾ ਵੀ ਚੁੱਪ ਹੈ। 31 ਸਾਲ ਹੋ ਗਏ ਨੇ, ਉਹੀ ਟੱਬਰ ਜਿਨ੍ਹਾਂ ਦੇ ਜੀ ਮਾਰੇ ਗਏ ਉਹ ਬਾਰ-ਬਾਰ ਵਿਟਨੈਸ ਸਟੈਂਡ ਤੇ ਖਲੋਂਦੇ ਨੇ। CBI ਇਨਕੁਆਇਰੀ ਹੈ, ਕੋੜਾ ਕੋਲਮ ਅਦਾਲਤ ਚਲਾ ਗਿਆ ਹੈ, ਪਟਿਆਲਾ ਹਾਊਸ ਚਲਾ ਗਿਆ ਹੈ,
ਇਹ ਫਲਾਣੀ ਇਨਕੁਆਇਰੀ ਹੋ ਗਈ, ਟਿਮਕੀ ਹੋ ਗਈ, ਹੁਣ ਸਪੈਸ਼ਲ ਇਨਵੈਸਟੀਗੇਟਿਵ ਟੀਮ ਆ ਗਈ। ਹੁਣ ਇਸ ਸਾਰੇ ਚੋਂ ਅਸੀਂ ਕੀ ਕਨਕਲੂਡ ਕਰਦੇ ਜੀ? ਅਸੀਂ ਇਹ ਸਮਝਦੇ ਹਾਂ ਕਿ ਇਹ ਗੱਲ ਸਾਡੇ ਉਹਨਾਂ ਭੈਣਾਂ ਭਰਾਵਾਂ ਨੂੰ ਜਿਹੜੇ ਸਾਨੂੰ ਕਈ ਭਰ ਕੇ ਲਿਖਣਗੇ ਈਮੇਲਾਂ ਔਰ ਮੈਸੇਜ ਔਰ ਦੂਜੇ ਕਿ ਜੀ ਤੁਸੀਂ ਇੱਥੇ ਬੈਠੇ ਕਰ ਰਹੇ ਹੋ, ਇੱਥੇ ਦੇਖੋ ਸਿੱਖਾਂ ਦੇ ਨਾਲ ਕੀ ਹੋ ਜਿਹੜਾ ਤੁਸੀਂ ਇੱਥੇ ਕਹਿੰਦੇ ਹੋ ਇੱਥੇ ਤਾਂ ਸਾਡੇ ਨਾਲ ਬਹੁਤ ਵਧੀਆ ਸਲੂਕ ਹੈ, ਅਸੀਂ ਤਾਂ ਬਾਦਸ਼ਾਹ ਬਣੇ ਹੋਏ ਹਾਂ, ਸਾਡੇ ਤਾਂ ਇੰਨੇ ਕਾਰੋਬਾਰ ਨੇ ਔਰ ਫਲਾਣਾ ਤੇ ਟਿਮਕਾ ਹੈ। ਹੁਣ ਮਤਲਬ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇੱਕ ਪਾਸੇ ਕ੍ਰਾਈਮ ਕ੍ਰਿਮੀਨਲ ਹੈ। ਹੁਣ ਅੱਜ ਹੀ ਇੱਕ ਬੰਗਲੌਰ ਦੀ ਖਬਰ ਹੈ ਕਿ ਇੱਕ ਨਾਮਧਾਰੀ ਨੌਜਵਾਨ ਜਿਹੜਾ ਬੜਾ ਬ੍ਰਿਲੀਅੰਟ ਕਿੰਨੇ ਲੱਖ ਦੀ ਤਨਖਾਹ ਲੈਂਦਾ ਸੀ, ਕਿਸੇ ਸਿਵਲ ਸਰਵਿਸ ਐਗਜ਼ਾਮ 'ਚ ਫੇਲ ਹੋਇਆ ਤੇ ਘਰ ਜਿਹੜਾ ਉਹਦਾ ਡਿਪਰੈਸ਼ਨ 'ਚ ਰਹਿੰਦਾ ਸੀ। ਮਾਪਿਓ ਨਾਲ ਕੀ ਤਕਰਾਰ ਹੋਇਆ ਜਾਂ ਉਹਨੇ ਜਿਹੜਾ ਉਹ ਤਲਵਾਰ ਦੇ ਨਾਲ ਪਹਿਲਾਂ ਮਾਪਿਓ ਤੇ ਵਾਰ ਕੀਤੇ ਅੰਦਰ, ਫਿਰ ਉਹ ਬਾਹਰ ਨਿਕਲ ਗਿਆ। ਉਹਨੇ ਕਿਸੇ ਕਾਰ ਦੇ ਉੱਤੇ ਮਾਰੀ ਤਲਵਾਰ, ਕਿਸੇ ਦੇ ਦੂਜਾ ਮਾਰਿਆ। ਇਹਨਾਂ ਨੇ ਤਾਂ 20 ਬਣਾਤਾ ਕਿ ਜੀ 20 ਜ਼ਖਮੀ ਕਰਤੇ। ਔਰ ਬਜਾਏ ਕਿ ਹੁਣ ਏਡੇ ਏਡੇ ਹੱਟੇ ਕੱਟੇ ਇਹ ਤੁਰੇ ਫਿਰਦੇ ਨੇ ਪੁਲਸੀਏ, ਜੇ ਤੁਹਾਨੂੰ ਇਹ ਨਜ਼ਰ ਆ ਰਿਹਾ ਕਿ ਵੀ ਬੰਦਾ ਜਿਹੜਾ ਹੈ ਉਹ ਡਿਪਰੈਸ਼ਨ 'ਚ ਹੈ ਜਾਂ ਦੂਜੇ ਉਹਨੂੰ ਓਵਰ ਪਾਵਰ ਕਰਦੇ, ਉਹਨੂੰ ਕੋਈ ਹੋਰ ਜਿਹੜਾ ਇੱਕ ਕਿੰਨਾ ਕੁ ਜਿਹੜਾ ਬੰਦਾ ਦੌੜ ਰਿਹਾ ਹੈ ਪਾਗਲਾਂ ਦੀ ਤਰ੍ਹਾਂ ਸੜਕਾਂ ਦੇ ਉੱਤੇ, ਸੋ ਉਹਨੂੰ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ। ਹੁਣ ਇਹੀ ਜੇ ਕੋਈ ਦੂਜਾ ਹੁੰਦਾ, RSS ਦਾ ਮਾਰਿਆ ਹੁੰਦਾ ਕੋਈ ਹੋਰ, ਕਿਉਂਕਿ ਸਿੱਖ ਹੈ, ਉਹਦੀ ਕੋਈ ਪੁੱਛਗਿੱਛ ਨਹੀਂ ਹੈ। ਔਰ ਇਸੇ ਤਰ੍ਹਾਂ ਦਿੱਲੀ ਦੇ ਹਵਾਲੇ ਨਾਲ ਹੀ ਇੱਕ ਸਿੱਖ ਨੌਜਵਾਨ ਜਿਹੜਾ ਉਹ ਇੱਕ ਸਟੋਰ ਤੇ ਸੌਦਾ ਲੈਣ ਜਾਂਦਾ, ਉੱਥੇ ਕੋਈ ਜਿਹੜਾ ਉਹਨੂੰ ਬਿੱਲ ਬਣਾਉਣ ਦੇ ਵੇਲੇ ਕੋਈ ਹੁੰਦਾ, ਉਹਦੇ ਸਾਰੇ ਮੁਲਾਜ਼ਮ ਉਸ ਨੂੰ ਬੁਰੀ ਤਰ੍ਹਾਂ ਮਾਰਦੇ ਨੇ, ਉਹਦੀ ਪੱਗ ਜਿਹੜੀ ਹੈ ਉਹ ਲਾਹ ਦਿੰਦੇ ਨੇ ਔਰ ਉਹਦੀ ਦਾੜੀ ਪੁੱਟ ਕੇ ਇੱਕ ਪਾਸੇ ਵਾਲ ਸੁੱਟ ਦਿੰਦੇ ਨੇ ਜੀ। ਹੁਣ ਮਤਲਬ ਔਰ ਉਹਦੇ ਲਈ ਜਦੋਂ ਜਾਂਦੇ ਨੇ ਤਾਂ ਨਾ ਉਹ ਥਾਣਾ ਕੋਈ ਐਕਟਿਵ ਹੁੰਦਾ, ਦੂਜਾ ਜਦੋਂ ਤੱਕ ਔਰ ਉਹ ਹਲਕਾ ਹੈ ਜਿੱਥੇ ਜਰਨੈਲ ਸਿੰਘ ਪੱਤਰਕਾਰ ਜਿਹੜਾ ਉਹ MLA ਉਸ ਹਲਕੇ ਤੋਂ, ਰਾਤ ਮਿਡਨਾਈਟ ਜਦੋਂ ਫਿਰ ਸੈਂਕੜਿਆਂ ਸਿੱਖ ਪਹੁੰਚਦੇ ਨੇ, ਦਿੱਲੀ ਕਮੇਟੀ ਵਾਲੇ ਆਉਂਦੇ ਨੇ, ਦੂਜਾ ਰੌਲਾ ਗੋਲਾ ਪੈਂਦਾ ਤੇ ਉਹਨੂੰ ਉਹ ਜਿਹੜਾ ਉਹ ਕੇਸ ਰਜਿਸਟਰ ਕਰ ਲੈਂਦੇ ਨੇ ਕਿ ਜੀ ਅਸੀਂ ਫੜ ਲਿਆ। ਨਾਲ ਹੀ ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਆ ਕੇ ਹੱਲਾ ਗੁੱਲਾ ਥਾਣੇ 'ਚ ਕੀਤਾ ਅਸੀਂ ਦੇਖਾਂਗੇ ਉਹਨਾਂ ਤੇ ਵੀ ਕੇਸ ਰਜਿਸਟਰ ਕਰਾਂਗੇ। ਸੋ ਮਤਲਬ ਹੁਣ ਇਹ ਜਿਹੜੇ ਕ੍ਰਾਈਟੇਰੀਏ ਨੇ, ਅਸੀਂ ਇਹ ਨਹੀਂ ਕਹਿੰਦੇ, ਅਸੀਂ ਸਮਝਦੇ ਹਾਂ ਵੀ ਉੱਥੇ ਕੋਈ ਵੀ ਬੱਚੀ ਕਿਸੇ ਵੀ ਮਜ਼ਹਬ ਦੇ ਮੰਨਣ ਵਾਲਿਆਂ ਦੀ ਹੋਏ, ਕੋਈ ਵੀ ਬੰਦਾ ਜਿਹੜਾ ਜ਼ੁਲਮ ਦਾ ਸ਼ਿਕਾਰ ਹੁੰਦਾ ਉਹਨੂੰ ਜਸਟਿਸ ਮਿਲਣਾ ਚਾਹੀਦਾ। ਪਰ ਇੱਕ ਪਾਸੇ ਇੱਕ ਕੇਸ ਇੱਕ ਜੁਵੇਨਾਈਲ ਦੀ ਰਿਹਾਈ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਡਿਬੇਟ ਸ਼ੁਰੂ ਹੋ ਜਾਂਦੀ ਹੈ, ਜੁਵੇਨਾਈਲ ਔਰ ਅਡਲਟ, ਔਰ ਰਾਜ ਸਭਾ ਸਪੈਸ਼ਲੀ ਹੁੰਦੀ ਹੈ ਤੇ 31 ਸਾਲ ਦਾ ਚੱਲ ਰਿਹਾ ਜਿਹੜਾ ਸਿੱਖਾਂ ਦੀ ਨਸਲਕੁਸ਼ੀ, ਹਜ਼ਾਰਾਂ ਦੀ ਗਿਣਤੀ। ਇਹ ਤਾਂ ਇੱਕ ਨਿਰਭਇਆ ਸੀ, ਕਿੰਨੇ ਹਜ਼ਾਰ ਸਿੱਖ ਵਿਡੋਜ਼ ਅਲੋਨ ਦਿੱਲੀ ਦੇ ਵਿੱਚ ਗੈਂਗਰੇਪ ਦਾ ਸ਼ਿਕਾਰ ਹੋਈਆਂ ਔਰ ਮਾਰੀਆਂ ਗਏ ਕਿੰਨੇ ਨੇ, ਉਹਨਾਂ ਦਾ ਇੱਕ ਵੱਖਰਾ ਲਿਖ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰਾ ਪਾਰਟ ਸਾਨੂੰ ਬਾਰ-ਬਾਰ ਕਨਵਿੰਸ ਕਰਵਾਉਂਦਾ ਹੈ ਕਿ ਇਸ ਦੇਸ਼ ਦੇ ਵਿੱਚ ਸਾਡੀ ਕੋਈ ਥਾਂ ਨਹੀਂ ਹੈ ਜੀ, ਔਰ ਇਹ ਸਾਡੇ ਨਾਲ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਬਦਤਰ ਜਿਹੜੀ ਹੈ ਉਹ ਸਾਡੀ ਹਾਲਤ ਹੋਣੀ ਹੈ। ਪਰ ਜੇ ਸਾਡੇ ਇੱਕ ਵੱਡੇ ਤਬਕੇ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਤੇ ਫਿਰ ਜਦੋਂ ਕੋਈ ਵੀ ਪਾਰਟ ਔਰ ਗੱਲ ਅਲਟੀਮੇਟਲੀ ਇਨ ਦਾ ਐਂਡ, ਮੈਂ ਅੱਜ ਇੱਕ ਇਟਲੀ ਦਾ 2000 ਸਾਲ ਪਹਿਲਾਂ ਦਾ ਸਿਸਿਲੀ ਕੇ ਕੀ ਫਿਲਾਸਫਰ ਦੀ ਗੱਲ ਪੜ੍ਹ ਰਿਹਾ ਸੀ। ਉਹਨੇ ਇੱਕ ਬੜੀ ਅੱਛੀ ਕੋਟ, ਔਰ ਮੈਨੂੰ ਹੈਰਾਨੀ ਹੈ ਵੀ ਹਜ਼ਾਰਾਂ ਸਾਲ ਪਹਿਲਾਂ ਵੀ ਇਦਾਂ ਦੇ ਸਿਆਣੇ ਲੋਕ ਸੀ ਕਿ ਉਹ ਕਹਿੰਦਾ ਹੈ ਕਿ ਫਰੀडम ਡਜ਼ਨਟ ਮੀਨ ਐਨੀਥਿੰਗ ਇਫ there is no stake in the power, political power ਜੀ, ਕਿ ਜੇ ਸਿਆਸੀ ਤਾਕਤ ਦੇ ਵਿੱਚ ਤੁਹਾਡਾ ਹਿੱਸਾ ਨਹੀਂ ਹੈ ਤੇ ਫਰੀडम ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤੇ ਹੁਣ ਸਿੱਖ ਇਹ ਫੈਸਲਾ ਕਰਨ ਕਿ ਵੀ ਹੁਣ ਖਾਲਿਸਤਾਨ ਜਿਹੜਾ ਉਹ ਸਿਆਸੀ ਪਾਵਰ 'ਚ ਸਟੇਕ ਦੀ ਗੱਲ ਹੈ ਕਿ ਭਾਈ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੋਏ। ਤੇ ਅੱਜ ਜਿਸ ਸਿਸਟਮ 'ਚ ਅਸੀਂ ਹਾਂ ਉਹਦਾ ਹਾਲ ਇਹ ਹੈ ਕਿ ਇੱਕ ਸਿੱਖਾਂ ਦਾ ਮੁੰਡਾ ਭਗਤ ਸਿੰਘ ਜਿਹਨੂੰ ਸ਼ਹੀਦ ਬਣਾ ਦਿੱਤਾ, ਜਿਹਦੇ ਕੇਸ ਕਤਲ ਤੇ ਟੋਪ ਵਾਲੀ ਫੋਟੋ ਨੂੰ ਹੀ ਉਹਨਾਂ ਨੇ ਜਿਹੜਾ ਇੱਕ ਤਬਕਾ ਉਹਨੂੰ ਪਹਿਲਾਂ ਇਹ ਵੇਚਦਾ ਰਿਹਾ, ਟਿਕਟਾਂ ਤੇ ਲਾਏ, ਬੁੱਤ ਟੋਪ ਵਾਲੇ ਲਾਏ, ਹਾਲਾਂਕਿ ਉਹਨੇ ਸਿਰਫ ਉਹਨੂੰ ਮਾਰਨ ਤੋਂ ਬਾਅਦ ਸੈਂਡਰਸ ਨੂੰ ਭੇਸ ਬਦਲਣ ਲਈ ਜਿਹੜਾ ਉਹ ਕੇਸ ਕਤਲ ਕਰਾਏ ਸੀ। ਔਰ ਬਾਅਦ ਦੇ ਵਿੱਚ ਫਾਂਸੀ ਤੇ ਚੜ੍ਹਨ ਵੇਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਉਸ ਤੋਂ ਪਹਿਲਾਂ ਮੁਲਾਕਾਤ ਹੋਈ, ਉਹ ਸਿੱਖੀ ਸਰੂਪ 'ਚ ਆਇਆ। ਔਰ ਹਾਲਾਂਕਿ ਇਸ ਦਾ ਉੱਥੇ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਏਅਰਪੋਰਟ ਦਾ ਨਾਂ ਜਾਂ ਕਿਸੇ ਬੱਸ ਸਟੈਂਡ ਦਾ ਨਾਂ ਜਾਂ ਕਿਸੇ ਸ਼ਹਿਰ ਦਾ ਨਾਂ ਤੁਸੀਂ ਕਿਸੇ ਦੇ ਨਾਂ ਤੇ ਰੱਖ ਦਿਓ, ਨਾ ਰੱਖੋ, ਕੀ ਫਰਕ ਪੈਂਦਾ। ਪਰ ਕਿਉਂਕਿ ਹਰ ਕੋਈ ਸਿਆਸਤ ਕਰਨਾ ਚਾਹੁੰਦਾ ਹੈ, ਭਗਤ ਸਿੰਘ ਨੂੰ ਕਾਮਰੇਡਾਂ ਨੇ ਵੀ ਵਰਤਿਆ, ਕਾਂਗਰਸ ਨੇ ਵੀ ਪਿਛਲੀ ਜਿਹੜੀ ਹੈ ਉਹ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ
ਭਾਵੇਂ ਪਹਿਲਾਂ ਗਾਂਧੀ ਦਾ ਜੋ ਰੋਲ ਸੀ ਭਗਤ ਸਿੰਘ ਬਾਰੇ, ਜੇ ਗਾਂਧੀ ਚਾਹੁੰਦਾ ਭਗਤ ਸਿੰਘ ਨੂੰ ਫਾਂਸੀ ਨਹੀਂ ਸੀ ਹੋ ਸਕਦੀ, ਜੀ ਪਰ ਉਹ ਸਾਰਿਆਂ ਨੂੰ ਪਾਸੇ ਕਰਕੇ ਉਹਨਾਂ ਨੂੰ ਵੀ ਲੱਗਾ ਵੀ ਭਗਤ ਸਿੰਘ ਦਾ ਨਾਮ ਵਿਕਦਾ ਹੈ, ਉਹਨਾਂ ਨੇ ਵੀ ਵੇਚਿਆ। ਤੇ ਜੇ ਪੰਜਾਬ ਸਰਕਾਰ ਨੇ ਮੋਹਾਲੀ ਦੇ ਵਿੱਚ ਈਵਨ ਜ਼ਮੀਨ ਦਿੱਤੀ ਕਿ ਇੰਟਰਨੈਸ਼ਨਲ 에ਅਰਪੋਰਟ ਬਣਾ ਲਓ, ਫਲਾਈਟਸ ਇੱਥੋਂ ਜਾਣ, ਔਰ ਇਹ ਸੁਜੈਸਟ ਕੀਤਾ ਗਿਆ ਕਿ ਇਸ 에ਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਏ। ਉਸ ਵੇਲੇ ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਸਰਕਾਰ ਸੀ, ਉਹਨੇ ਵੀ ਪਾਸ ਕਰਤਾ ਕਿ ਭਗਤ ਸਿੰਘ ਦੀ ਲੈਗੇਸੀ ਤੋਂ ਚਲੋ ਸਿੱਖਾਂ ਦੇ ਆਪਣੇ ਕੰਸਰਨ ਹੋਣਗੇ, ਹਾਲਾਂਕਿ ਅਸੀਂ ਕਦੇ ਡਿਸਓਨ ਨਹੀਂ ਕਰਦੇ, ਮੈਂ ਇੰਡੀਵਿਜੂਅਲੀ ਡਿਫਰੈਂਟ ਰਾਏ ਰੱਖਦਾ ਆਪਣੇ ਇੱਕ ਹੋਰ ਸੋਚ ਵਾਲਿਆਂ ਤੋਂ ਜੀ, ਲੇਕਿਨ ਅੱਜ ਹਾਲਤ ਇਹ ਹੈ ਵੀ ਉਸ 에ਅਰਪੋਰਟ ਦਾ ਨਾਂ ਜਿਹਦੀ ਜ਼ਮੀਨ ਪੰਜਾਬ ਸਰਕਾਰ ਨੇ ਦਿੱਤੀ, ਮੋਦੀ ਸਰਕਾਰ ਭਗਤ ਸਿੰਘ ਦੇ ਨਾਂ ਤੇ ਨਹੀਂ ਰੱਖਣਾ ਚਾਹੁੰਦੀ, ਕਿਉਂਕਿ ਹਰਿਆਣੇ ਦੇ ਚੀਫ ਮਿਨਿਸਟਰ ਨੇ ਜਿਹੜੀ ਹੁਣ ਰਿਪਰੈਜ਼ੈਂਟੇਸ਼ਨ ਸੈਂਟਰ ਗਵਰਨਮੈਂਟ ਨੂੰ ਭੇਜੀ ਹੈ, ਉਹਨੇ ਕਿਹਾ ਜੀ ਸਾਡਾ ਇੱਕ RSS ਦਾ ਬਹੁਤ ਵੱਡਾ ਪ੍ਰਚਾਰਕ ਹੋਇਆ ਮੰਗਲ ਸੈਨ, ਤੇ ਤੁਸੀਂ ਇਹ ਜਿਹੜਾ 에ਅਰਪੋਰਟ ਦਾ ਨਾਂ ਹੈ ਮੰਗਲ ਸੈਨ ਦੇ ਨਾਂ ਤੇ ਰੱਖੋ। ਡੈਡਲੌਕ ਕ੍ਰੀਏਟ ਕੀਤਾ, ਉਦਘਾਟਨ ਵੀ ਹੋ ਗਿਆ 에ਅਰਪੋਰਟ ਦਾ ਬਿਨਾਂ ਨਾਂ ਤੋਂ ਹੀ, ਔਰ ਹੁਣ ਉਹ ਮੰਗਲ ਸੈਨ ਜਿਹੜਾ ਉਹਦੇ ਨਾਂ ਦੇ ਉੱਤੇ ਜਿਹੜਾ ਉਹ ਰੇੜਕਾ ਪਾਇਆ ਹੋਇਆ। ਸੋ ਜਿਸ ਮੁਲਕ ਦੇ ਵਿੱਚ, ਔਰ ਫੈਕਟ ਇਹ ਹੈ ਕਿ RSS ਨੇ, ਚਲੋ ਕਾਂਗਰਸ ਦਾ ਕਲੇਮ ਕਰ ਸਕਦੀ ਹੈ ਕਿ ਗਾਂਧੀ, ਨਹਿਰੂ, ਪਟੇਲ, ਫਰੀडम ਮੂਵਮੈਂਟ ਉਹਨਾਂ ਨੇ ਸ਼ਾਂਤਮਈ ਚਲਾਈ, ਡਾਂਡੀ ਮਾਰਚ ਕੀਤਾ, ਨਮਕ ਅੰਦੋਲਨ ਕੀਤਾ, ਇੱਧਰ ਕੀਤਾ ਉੱਧਰ ਕੀਤਾ, ਪਰ RSS ਦਾ ਇੱਕ ਵੀ ਐਕਟ ਐਸਾ ਨਹੀਂ ਹੈ 47 ਤੋਂ ਪਹਿਲਾਂ ਜਿਹਦੇ 'ਚ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਲਈ ਕੋਈ ਪੀਸਫੁਲੀ ਜਾਂ ਕੋਈ ਅਦਰਵਾਈਜ਼ ਜਿਹੜਾ ਉਹਨਾਂ ਨੇ ਰੋਲ ਅਦਾ। ਹਾਂ, ਗਾਂਧੀ ਜ਼ਰੂਰ ਮਾਰਿਆ ਉਹਨਾਂ ਨੇ, ਸਾਵਰਕਰ ਨੇ, ਉਸ ਤੋਂ ਪਹਿਲਾਂ ਕੋਈ ਅੰਗਰੇਜ਼ ਵੀ ਨਹੀਂ ਮਾਰਿਆ ਹੋਇਆ ਕਿ ਜਿਹੜਾ RSS ਨੂੰ ਕਹੋ ਜੀ ਕਿ ਉਹ ਕੋਈ ਉਸ ਆਈਡੀਓਲੋਜੀ ਤੇ ਸੀ। ਤੇ ਭਗਤ ਸਿੰਘ ਇੱਕ ਲੈਗੇਸੀ ਨੂੰ ਰਿਪਰੈਜ਼ੈਂਟ ਕਰਦਾ ਹੈ, ਔਰ ਇਸ ਲੈਵਲ ਤੱਕ ਜਿਹੜੀ ਹਕੂਮਤ ਹੈ, ਤੇ ਜੇ ਉਸ ਫਿਲਾਸਫਰ ਦੀ ਗੱਲ ਕਿ ਜੇ ਤੁਹਾਡਾ ਪਾਵਰ ਪੋਲੀਟੀਕਲ ਪਾਵਰ 'ਚ ਸਟੇਕ ਨਹੀਂ ਹੈ ਤੇ ਤੁਹਾਡਾ ਫਰੀडम ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਤੇ ਸਿੱਖ ਕਿਸ ਕਿਸਮ ਦੀ ਫਰੀडम ਉੱਥੇ ਮਾਣ ਰਹੇ ਨੇ, ਜਿਨ੍ਹਾਂ ਨੂੰ ਇਹ ਜੀ ਕਿ ਸਾਡੇ ਨਾਲ ਅਸੀਂ ਬਹੁਤ ਵਧੀਆ ਆਨੰਦ ਮਾਣ ਰਹੇ ਹਾਂ, ਤੁਸੀਂ ਬਾਹਰ ਬੈਠੇ ਲੋਕ ਸਾਡੀ ਨੀਂਦ ਹਰਾਮ ਕਰ ਰਹੇ ਹੋ। ਸੋ ਇਹ ਫੈਕਟ ਨੇ, ਕਿਸੇ ਨੂੰ ਅੱਜ ਸਮਝ ਆ ਜਾਏ, ਕਿਸੇ ਨੂੰ ਕੱਲ, ਜਾਂ ਕਿਸੇ ਨੂੰ ਹੋਰ ਖਵਾਰੀ ਤੋਂ ਬਾਅਦ ਸਮਝ ਆਏ, ਨਹੀਂ ਤਾਂ ਕਈ ਜਾਣਗੇ ਜਿਵੇਂ ਹਿੰਦੂ ਕਹਿੰਦੇ ਰਹੇ ਕਿ ਦਿਲ ਈਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਫਿਰ ਉਵੇਂ ਦਾ ਜ਼ਿੰਦਗੀ ਜੀ ਜਾਣਗੇ। ਜੀ, ਸੋ ਇਹ ਇਸ਼ੂ ਨੇ ਅੱਜ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ